ਵੱਖ-ਵੱਖ ਜਿਹੜੇ ਇਸ਼ੂਜ਼ ਦੇ ਉੱਤੇ ਵੱਖ-ਵੱਖ ਟਰੱਕਿੰਗ ਦੇ ਨਾਲ ਸੰਬੰਧਿਤ ਚੀਜ਼ਾਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ। ਖਾਸ ਕਰਕੇ ਟਰੱਕ ਟ੍ਰੇਲਰ ਖਰੀਦਣ ਨੂੰ ਲੈ ਕੇ ਜਿਹੜੇ ਟੈਕਸ ਹੁੰਦੇ ਆ ਉਸ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਆਪਣੀ ਹੋਵੇਗੀ। ਤੇ ਰਜਿੰਦਰ ਸਿੰਘ ਟਾਨਾ ਜੀ, ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ। ਜਿਵੇਂ ਆਪਾਂ ਜਾਣਦੇ ਹੀ ਹਾਂ ਵੀ ਇਹ ਜੂਨ ਦਾ ਮਹੀਨਾ, ਇਹ ਉਹ ਦਿਨ ਜਿਹੜੇ ਚੱਲ ਰਹੇ ਆ ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ, ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜਾਂ ਦੇ ਦੁਆਰਾ ਜਿਹੜਾ ਉਹ ਹਮਲਾ ਕੀਤਾ ਗਿਆ ਸੀ। ਅਸੀਂ ਆਪਣੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ। ਉਹਨਾਂ ਨੂੰ ਆਪਾਂ ਜਿਹੜਾ ਉਹ ਯਾਦ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਦੀਆਂ ਸ਼ਹਾਦਤਾਂ ਦੇ ਬਦੌਲਤ ਅੱਜ ਜਿਹੜੇ ਪੰਜਾਬੀ ਆ, ਸਿੱਖ ਆ, ਉਹ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ ਆ ਕੇ ਵਸ ਰਹੇ ਆ ਉਹਨਾਂ ਦੇ ਨਾਮ ਦੇ ਉੱਤੇ। ਸੋ ਉਹਨਾਂ ਨੂੰ ਅਸੀਂ ਇੱਕ ਵਾਰੀ ਫੇਰ ਕੋਟਾਨ ਕੋਟ ਪ੍ਰਣਾਮ ਵੀ ਕਰਦੇ ਹਾਂ। ਤੇ ਜੀ ਰਾਜੀ, ਬਿਲਕੁਲ ਇਹ ਬੜਾ ਹੀ ਇੱਕ ਵੱਡਾ ਸਿੱਖਾਂ ਦਾ ਤੀਜਾ ਘੱਲੂਘਾਰਾ ਹੈ, ਜਿਹਦੇ ਵਿੱਚ ਸਾਡਾ ਸਿੱਖਾਂ ਦਾ ਇੱਕ ਬਹੁਤ ਹਾਜ਼ਰ ਸਾਹਿਬ ਕਾਂਡ ਕੀਤਾ ਗਿਆ। ਔਰ ਸਾਰੇ ਸ਼ਹੀਦਾਂ ਨੂੰ, ਉਹਨਾਂ ਬੱਚਿਆਂ ਨੂੰ, ਉਹਨਾਂ ਬੀਬੀਆਂ ਨੂੰ ਔਰ ਉਹਨਾਂ ਸਾਰੇ ਜੰਗ ਸ਼ਹੀਦਾਂ ਨੂੰ, ਇਸ ਘੱਲੂਘਾਰੇ ਸ਼ਹੀਦਾਂ ਨੂੰ ਸਾਡੇ ਵੱਲੋਂ, ਸਾਰਿਆਂ ਵੱਲੋਂ ਬਹੁਤ ਆਦਰ ਦੇ ਨਾਲ ਸਿੱਧਾ ਜੀ। ਗੱਲਬਾਤ ਜਿਹੜੀ ਗੱਲਬਾਤ ਆਪਾਂ ਹੁਣ ਰਜਿੰਦਰ ਸਿੰਘ ਟਾਨਾ ਜੀ ਕਰਦੇ ਹਾਂ, ਟਰੱਕ ਤੇ ਟ੍ਰੇਲਰ ਖਰੀਦਣ ਨੂੰ ਜਿਹੜਾ ਉਹ ਲੈ ਕੇ। ਜਦੋਂ ਟਰੱਕ ਤੇ ਟ੍ਰੇਲਰ ਖਰੀਦਣ ਲੱਗਿਆ ਜਾਂਦਾ ਆ, ਖਰੀਦੀਦਾ ਆ, ਤੇ ਟੈਕਸ ਦੀ ਗੱਲ ਜਿਹੜੀ ਉਹ ਹਮੇਸ਼ਾ ਆਉਂਦੀ ਆ। ਟੈਕਸ ਦੇਣਾ ਪੈਂਦਾ ਆ ਜਾਂ ਨਹੀਂ, ਉਸ ਦੇ ਉੱਤੇ ਜੇ ਗੱਲ ਕਰੀਏ, ਸ਼ੁਰੂਆਤ ਇਸੇ ਤੋਂ ਜਿਹੜੀ ਉਹ ਆਪਾਂ ਕਰੀਏ, ਤਾਂ ਕੀ ਤਕਰੀਬਨ ਸਾਰੇ ਕੇਸਾਂ ਦੇ ਵਿੱਚ ਇਹ ਟੈਕਸ ਹੁੰਦਾ ਆ, ਨਹੀਂ ਹੁੰਦਾ ਆ? ਜੇ ਤੁਸੀਂ ਬੇਸਿਕ ਤੋਂ ਸ਼ੁਰੂ ਕਰੋ। ਹਾਂਜੀ ਰਾਜੀ, ਬਿਲਕੁਲ ਬੇਸਿਕ ਤੋਂ ਸ਼ੁਰੂ ਕਰਾਂ ਤੇ ਦੋ ਤਰ੍ਹਾਂ ਦੀ ਟਰੱਕਿੰਗ ਜਿਹੜੀ ਹੈ ਉਹ ਸਾਡੇ ਆਮ ਦੇਖਣ ਵਿੱਚ ਆਉਂਦੀ ਹੈ। ਅਸੀਂ ਟਰੱਕਿੰਗ ਨੂੰ ਆਪਰੇਸ਼ਨ ਦੇ ਆਧਾਰ ਦੇ ਉੱਤੇ ਅਗਰ ਕਲਾਸੀਫਾਈ ਕਰੀਏ ਜਾਂ ਉਹਦੀਆਂ ਦੋ ਕਲਾਸਾਂ ਬਣਾਈਏ, ਤੇ ਦੋ ਤਰ੍ਹਾਂ ਦੀ ਟਰੱਕਿੰਗ ਜਿਹੜੀ ਹੈ ਉਹ ਮੁੱਖ ਰੂਪ ਵਿੱਚ ਹੁੰਦੀ ਹੈ, ਜਿਹਦੇ ਵਿੱਚ ਇੱਕ ਇੰਟਰਸਟੇਟ ਟਰੱਕਿੰਗ ਹੈ ਔਰ ਦੂਸਰੀ ਇੰਟਰਾਸਟੇਟ ਟਰੱਕਿੰਗ। ਠੀਕ ਹੈ ਜੀ। ਇੰਟਰਾਸਟੇਟ ਤੋਂ ਭਾਵ ਕਿ ਜੀ ਕੰਪਨੀ ਕੈਲੀਫੋਰਨੀਆ ਦੇ ਅੰਦਰ ਜਿਹਨੇ ਚੱਲਣਾ, ਜਿਹਦਾ ਆਪਰੇਸ਼ਨ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਦੇ ਵਿੱਚ ਰਹਿਣਾ, ਉਹ ਇੰਟਰਾਸਟੇਟ ਹੈ। ਜਿਹਨੇ ਬਾਹਰ ਨੂੰ ਜਾਣਾ ਆ, ਕੈਲੀਫੋਰਨੀਆ ਤੋਂ ਲੋਡ ਚੱਕ ਕੇ ਬਾਹਰ ਨੂੰ ਜਾਣਾ, ਉਹ ਤੁਹਾਡੀ ਇੰਟਰਸਟੇਟ ਹੋਈ। ਤੇ ਜੇਕਰ ਮੈਂ ਮੋਟੇ ਰੂਪ ਵਿੱਚ ਸਾਰੀ ਗੱਲ ਨੂੰ ਤਫਸੀਲ ਵਿੱਚ ਕਰਨ ਤੋਂ ਪਹਿਲਾਂ ਅਗਰ ਮੈਂ ਮੋਟੇ ਰੂਪ ਦੇ ਵਿੱਚ ਗੱਲ ਕਰਾਂ, ਤੇ ਜਿਹੜੀ ਇੰਟਰਸਟੇਟ ਆ ਉਹਦੇ ਵਿੱਚ ਜਿਹੜਾ ਵੀ ਇਕਵਿਪਮੈਂਟ ਖਰੀਦਿਆ ਜਾਂਦਾ, ਚਾਹੇ ਉਹ ਟਰੱਕ ਹੋਵੇ ਜਾਂ ਟ੍ਰੇਲਰ ਹੋਵੇ, ਹਾਲਾਂਕਿ ਉੱਤੇ ਅਲੱਗ ਹੋਰ ਤਰ੍ਹਾਂ ਦੀਆਂ ਬਹੁਤ ਕੰਡੀਸ਼ਨਾਂ ਜਿਨ੍ਹਾਂ ਬਾਰੇ ਅਸੀਂ ਗੱਲ ਡਿਟੇਲ ਕਰਾਂਗੇ। ਪਰ ਜੇਕਰ ਮੈਂ ਸ਼ੁਰੂਆਤੀ ਗੱਲ ਕਰਦੇ ਹਾਂ, ਸਿਰਫ ਗੱਲ ਨੂੰ ਟੱਚ ਕਰਨਾ ਹੋਵੇ, ਤਾਂ ਮੈਂ ਇਹ ਗੱਲ ਕਹਾਂਗਾ ਕਿ ਇੰਟਰਸਟੇਟ ਜਿਹੜੀਆਂ ਕੰਪਨੀਆਂ, ਭਾਵ ਕਿ ਜਿਹੜੀਆਂ ਕੈਲੀਫੋਰਨੀਆ ਤੋਂ ਬਾਹਰ ਚੱਲਦੀਆਂ, ਉਹ ਜਦੋਂ ਆਪਣਾ ਇਕਵਿਪਮੈਂਟ ਖਰੀਦਦੀਆਂ, ਚਾਹੇ ਉਹ ਟਰੱਕ ਹੋਵੇ ਜਾਂ ਉਹ ਟ੍ਰੇਲਰ ਹੋਵੇ, ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਟੈਕਸ ਆ ਉਹ ਤੋਂ ਬਿਲਕੁਲ ਮੁਆਫੀ ਹੁੰਦੀ ਹੈ। ਪਰ ਜਿਹੜੀਆਂ ਇੰਟਰਸਟੇਟ ਕੰਪਨੀਆਂ ਹੈ, ਜਿਨ੍ਹਾਂ ਨੇ ਜਿਵੇਂ ਤੁਹਾਡੇ ਕੰਟੇਨਰ ਹੋ ਗਏ, ਤੁਹਾਡੇ ਆਪਣੇ ਮਿੱਟੀ ਵਾਲੇ ਟਰੱਕ ਹੋ ਗਏ, ਜਿਹਨੂੰ ਸਟੈਂਡਰਡ ਗ੍ਰੈਵਲ ਟਰੱਕ ਕਹਿੰਦੇ ਆ, ਜਾਂ ਲੋਕਲ ਜਿਹੜੇ ਡਰਾਈਵ ਐਮ ਦਾ ਕੰਮ ਲੋਕਲ ਕੈਲੀਫੋਰਨੀਆ ਨੂੰ ਕੈਲੀਫੋਰਨੀਆ ਕਰਦੇ ਆ, ਉਹਨਾਂ ਸਾਰੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਟੈਕਸ ਜਿਹੜਾ ਆ ਉਹ ਮਾਫ ਨਹੀਂ ਹੋ ਸਕਦਾ, ਸਾਰਿਆਂ ਨੂੰ ਟੈਕਸ ਦੇਣਾ ਪੈਂਦਾ। ਸੋ ਮੋਟੀ ਗੱਲ ਇਹ ਹੋਈ ਕਿ ਜਿਹੜੀਆਂ ਇੰਟਰਸਟੇਟ ਕੰਪਨੀਆਂ ਆ ਉਹਨਾਂ ਨੂੰ ਟੈਕਸ ਦੇਣ ਦੀ ਕੋਈ ਲੋੜ ਨਹੀਂ, ਪਰ ਜਿਹੜੀਆਂ ਇੰਟਰਸਟੇਟ ਹੈ ਉਹਨਾਂ ਨੂੰ ਬਕਾਇਦਾ ਟੈਕਸ ਦੇਣ ਦੀ ਲੋੜ ਪੈਂਦੀ ਆ। ਅਗਲੀ ਗੱਲ ਕਿ ਇੰਟਰਸਟੇਟ ਜਿਹੜੀ ਕੰਪਨੀ ਹੈ, ਜੇਕਰ ਹੁਣ ਅੱਗੇ ਆ ਗਿਆ ਟਰੱਕ ਔਰ ਟ੍ਰੇਲਰ, ਤੁਸੀਂ ਦੋਨਾਂ ਦਾ ਸਵਾਲ ਇਕੱਠਾ ਕੀਤਾ ਕਿ ਟਰੱਕ ਔਰ ਟ੍ਰੇਲਰ ਜੀ, ਤੇ ਮੈਂ ਟਰੱਕ ਔਰ ਟ੍ਰੇਲਰ ਨੂੰ ਥੋੜਾ ਜਿਹਾ ਤਫਸੀਲ ਵਿੱਚ ਲੈ ਕੇ ਜਾਵਾਂਗਾ। ਕੋਈ ਵੀ ਆਦਮੀ ਜਿਹਦੀ ਇੰਟਰਸਟੇਟ ਟਰੱਕ ਹੈ, ਜਦੋਂ ਉਹ ਟਰੱਕ ਬਾਏ ਕਰਦਾ ਹੈ ਤਾਂ ਉਹਦੀਆਂ ਪਲੇਟਾਂ ਜੇਕਰ ਉਹ ਲੋਕਲ ਲੈਂਦਾ, ਕਿਉਂਕਿ ਜਿਵੇਂ ਟਰੱਕਿੰਗ ਦੋ ਤਰ੍ਹਾਂ ਦੀ ਹੁੰਦੀ ਹੈ, ਟਰੱਕ ਦੀ ਰਜਿਸਟ੍ਰੇਸ਼ਨ ਵੀ ਦੋ ਤਰ੍ਹਾਂ ਦੀ, ਇੱਕ ਲੋਕਲ ਕੈਲੀਫੋਰਨੀਆ ਦੀ ਪਲੇਟ ਆਉਂਦੀ ਹੈ, ਇੱਕ ਨੂੰ ਅਸੀਂ IRP ਕਹਿੰਦੇ ਹਾਂ, ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ, ਭਾਵ ਕਿ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਜਿਹਨੂੰ ਅਸੀਂ 48 ਸਟੇਟ ਦੀ ਪਲੇਟ ਕਹਿੰਦੇ ਹਾਂ। ਸੋ ਉਹ ਟਰੱਕ ਜਿਨ੍ਹਾਂ ਉੱਤੇ 48 ਸਟੇਟ ਦੀ ਪਲੇਟ ਹੁੰਦੀ ਹੈ, ਉਹ ਜਿਹੜੇ ਹੈ ਉਹਨਾਂ ਨੂੰ ਉਹਦਾ ਕਰਾਇਆ ਜਾ ਸਕਦਾ, ਭਾਵ ਕਿ ਉਹ ਐਗਜ਼ੈਂਪਟ ਕਰਾਏ ਜਾ ਸਕਦੇ ਆ। ਉਹਨਾਂ ਦੀਆਂ ਫਿਰ ਅਗਲੀਆਂ ਕੰਡੀਸ਼ਨਾਂ ਤੁਹਾਨੂੰ ਮੈਂ ਹੋਰ ਕਹਾ ਦੱਸਾਂਗਾ,
ਪਰ ਬਕਾਇਦਾ ਉਹ ਟੈਕਸ ਉਹਨਾਂ ਨੂੰ ਮੁਆਫੀ ਮਿਲਣ ਦੇ ਬਹੁਤ ਚਾਂਸ ਹੈ ਜਾਂ ਉਹਨਾਂ ਨੂੰ ਕਰਵਾਉਣਾ ਚਾਹੀਦਾ। ਪਰ ਜਿਹੜੇ ਲੋਕਲ ਟਰੱਕ ਚੱਲਦੇ ਆ, ਜਿਨ੍ਹਾਂ ਦੀਆਂ ਲੋਕਲ ਪਲੇਟਾਂ ਆਉਂਦੀਆਂ ਆ, ਉਹਨਾਂ ਵਿੱਚ ਜਦੋਂ ਅਸੀਂ ਡੀਐਮਵੀ ਤੋਂ ਰਜਿਸਟਰਡ ਟਰੱਕ ਕਰਾਉਣ ਜਾਂਦੇ ਆ ਤਾਂ ਸਾਨੂੰ ਰਜਿਸਟ੍ਰੇਸ਼ਨ ਕਰਾਉਣ ਲੱਗਿਆ ਜਦੋਂ ਟਾਈਟਲ ਟ੍ਰਾਂਸਫਰ ਹੁੰਦਾ ਤੇ ਟੈਕਸ ਜਿਹੜਾ ਆ ਉਹ ਨਾਲ ਦੀ ਨਾਲ ਉੱਥੇ ਪੇ ਕਰਨਾ ਪੈਂਦਾ, ਔਰ ਉਸ ਤੋਂ ਟੈਕਸ ਤੋਂ ਬਚਣ ਦੀ ਸਾਡੇ ਕੋਲ ਕੋਈ ਵੀ ਕਿਸੇ ਕਿਸਮ ਦੀ ਵੀ ਗੁੰਜਾਇਸ਼ ਨਹੀਂ ਹੁੰਦੀ, ਕੋਈ ਐਗਜ਼ੈਂਪਸ਼ਨ ਨਹੀਂ, ਕਿਸੇ ਤਰ੍ਹਾਂ ਦੀ ਕੋਈ ਐਗਜ਼ੈਂਪਸ਼ਨ। ਟਰੱਕ ਜਿਹੜਾ ਹੈਗਾ ਆ, ਜਦੋਂ ਅਸੀਂ IRB ਪਲੇਟ ਲੈਂਦੇ ਹਾਂ ਤਾਂ ਉਹਦੇ ਵਿੱਚ ਫਿਰ ਅੱਗੇ ਦੋ ਚੀਜ਼ਾਂ ਆ ਜਾਂਦੀਆਂ ਕਿ ਤੁਸੀਂ ਟਰੱਕ ਕੈਲੀਫੋਰਨੀਆ ਚ ਲੈਂਦੇ ਹੋ ਜਾਂ ਬਾਹਰੋਂ ਲੈਂਦੇ ਹੋ। ਅੱਗੇ ਹੋਰ ਕੰਡੀਸ਼ਨ ਆ ਗਈ ਕਿ ਟਰੱਕ ਜਦੋਂ ਲੈਂਦੇ ਹੋ ਤੇ ਨਵਾਂ ਲੈਂਦੇ ਹੋ ਜਾਂ ਪੁਰਾਣਾ ਲੈਂਦੇ ਹੋ, ਕਿ ਪ੍ਰਾਈਵੇਟ ਪਾਰਟੀ ਕੋਲ ਲੈਂਦੇ ਹੋ। ਅਗਲੀ ਗੱਲ ਆ ਗਈ ਕਿ ਅਗਰ ਟ੍ਰੇਲਰ ਦੀ ਗੱਲ ਵੀ ਕਰੀਏ ਕਿ ਟ੍ਰੇਲਰ ਜਿਹੜਾ ਉਹ ਯੂਜ਼ ਲੈਂਦੇ ਹੋ ਜਾਂ ਉਹਨੂੰ ਤੁਸੀਂ ਨਵਾਂ ਲੈਂਦੇ ਹੋ। ਸੋ ਇਹਨਾਂ ਦੇ ਵਿੱਚੋਂ ਉਹ ਟਰੱਕ ਜਿਨ੍ਹਾਂ ਦੇ ਉੱਤੇ IRB ਪਲੇਟ ਅਸੀਂ ਲੈਂਦੇ ਆ, ਚਾਹੇ ਉਹ ਟਰੱਕ ਤੁਸੀਂ ਕੈਲੀਫੋਰਨੀਆ ਤੋਂ ਬਾਹਰੋਂ ਲਓ, ਚਾਹੇ ਕੈਲੀਫੋਰਨੀਆ ਤੋਂ ਅੰਦਰੋਂ ਲਓ, ਭਾਵੇਂ ਕੈਲੀਫੋਰਨੀਆ ਦੇ ਡੀਲਰ ਤੋਂ ਲਓ, ਚਾਹੇ ਉਹਨੂੰ ਕਿਸੇ ਪ੍ਰਾਈਵੇਟ ਪਾਰਟੀ ਕੋਲ ਲਓ, ਚਾਹੇ ਨਵਾਂ ਹੋਵੇ ਪੁਰਾਣਾ ਹੋਵੇ, ਜਿਹੜਾ ਟਰੱਕ IRB ਦੇ ਅੰਡਰ ਚੱਲਣਾ ਆ ਉਹਨੂੰ 99.9 ਕੇਸਾਂ ਵਿੱਚ ਟੈਕਸ ਮੁਆਫੀ ਮਿਲ ਜਾਂਦੀ। ਉਹਦੇ ਕਿਸੇ ਵੀ ਕਿਸਮ ਦੀ ਆਊਟ ਆਫ ਸਟੇਟ ਡਿਲੀਵਰੀ ਦੀ ਕੋਈ ਕੰਡੀਸ਼ਨ ਨਹੀਂ ਹੈ, ਜਿਹੜੀ ਕਿ 2020 ਜਨਵਰੀ 1 ਤੋਂ ਬਾਅਦ ਜਿਹੜੀ ਇਹ ਕੰਡੀਸ਼ਨ ਹਟਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜਿਹੜੇ ਕੈਲੀਫੋਰਨੀਆ ਦੇ ਡੀਲਰ ਸੀ ਉਹਨਾਂ ਉੱਤੇ ਆਊਟ ਆਫ ਸਟੇਟ ਡਿਲੀਵਰੀ ਦੀ ਇੱਕ ਕੰਡੀਸ਼ਨ ਲੱਗਦੀ ਸੀ ਟੈਕਸ ਮੁਆਫੀ ਬਾਅਦ, ਪਰ 2020 ਤੋਂ ਬਾਅਦ ਉਹਦੀ ਕੋਈ ਕਿਸੇ ਕਿਸਮ ਦੀ ਜਿਹੜੀ ਹੈਗੀ ਆਪਣੀ ਕੰਡੀਸ਼ਨ ਨਹੀਂ ਹੈ। ਉਹਦੇ ਬਾਵਜੂਦ ਵੀ ਮੈਂ ਤੁਹਾਨੂੰ ਪਿਛਲੇ 2 ਮਹੀਨੇ ਦੇ 2 ਕੇਸ ਐਸੇ ਦੱਸ ਸਕਦਾ ਕਿ ਮੇਰੇ ਕੋਲ ਇੱਕ ਮੈਕਸੀਕਨ ਮੂਲ ਦਾ ਬੰਦਾ ਜਿਹੜਾ ਕਿ ਜਿਹਨੇ ਕੋਈ 80-90 ਹਜ਼ਾਰ ਦਾ ਟਰੱਕ ਲਿਆ ਸੀ, ਉਹਨੇ IRB ਪਲੇਟਾਂ ਲੈਣੀਆਂ ਸੀ, ਪਰ ਉਹਨੂੰ ਨਹੀਂ ਸੀ ਪਤਾ ਕਿ ਟੈਕਸ ਇਹਦੇ ਉੱਤੇ ਦੇਣ ਦੀ ਲੋੜ ਨਹੀਂ ਹੈ। ਉਹ ਲੋਕਲ DMV ਪਲੇਟਾਂ ਲੈਣ ਤੋਂ ਪਹਿਲਾਂ ਉਹ ਲੋਕਲ DMV ਚਲਾ ਗਿਆ ਆਪਣਾ ਟਾਈਟਲ ਟ੍ਰਾਂਸਫਰ ਕਰਾਉਣ ਵਾਸਤੇ, ਤੇ ਕਿਉਂਕਿ DMV ਜਿਹੜੀ ਲੋਕਲ DMV ਹੈ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਬਿਲਕੁਲ ਵੀ ਕੋਈ ਨੌਲੇਜ ਨਹੀਂ, ਉਹਨਾਂ ਨੂੰ ਸਿਰਫ ਲੋਕਲ ਪਲੇਟ ਬਾਰੇ ਬਿਲਕੁਲ ਸਾਰੀ ਗੱਲ ਦੀ ਜਾਣਕਾਰੀ ਹੈ, ਪਰ ਟੈਕਸ ਦੀ ਮਾਫੀ ਬਾਰੇ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਜਾਣਕਾਰੀ ਨਹੀਂ, ਕਿਉਂਕਿ IRB ਦਾ ਸਿਸਟਮ ਹੈ ਉਹ ਲੋਕਲ DMV ਦੇ ਮੁਲਾਜ਼ਮਾਂ ਨੂੰ ਉਹਦੀ ਟ੍ਰੇਨਿੰਗ ਹੀ ਨਹੀਂ ਦਿੱਤੀ ਜਾਂਦੀ। ਜਦੋਂ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਨੂੰ ਉਹਦੇ ਟੈਕਸ ਦੇ ਜਿਹੜੇ ਐਸਪੈਕਟਸ ਹੈਗੇ ਆ ਉਹਨਾਂ ਬਾਰੇ ਵੀ ਕੋਈ ਗੱਲ ਨਹੀਂ ਪਤਾ। ਜਦੋਂ ਉਹਨੇ ਟਾਈਟਲ ਬਣਾਇਆ ਤੇ ਉਹਦੇ ਉੱਤੇ ਉਹਨਾਂ ਨੇ ਲੋਕਲ ਪਲੇਟ ਇਸ਼ੂ ਕਰਤੀ, ਪਲੱਸ ਉਹਨੂੰ ਕਰੀਬ 8000 ਦੇ ਕਰੀਬ ਉਹਨੂੰ ਟੈਕਸ ਪਾਤਾ। ਲੱਕੀਲੀ ਉਹਨੇ ਬਾਹਰ ਨਿਕਲ ਕੇ ਕਿਸੇ ਆਪਣੇ ਦੋਸਤ ਨੂੰ ਕਾਲ ਕੀਤੀ, ਉਹ ਲੜਕਾ ਪੰਜਾਬੀ ਸੀ, ਉਹ ਮੇਰਾ ਕਲਾਇੰਟ ਸੀ, ਉਹਨੇ ਮੈਨੂੰ ਕਾਲ ਕੀਤੀ, ਬੰਦਾ ਮੇਰੇ ਕੋਲ ਆਇਆ ਕੋਈ ਕਰੀਬ 2:15-2:30 ਵਜੇ ਸੀ। ਮੈਂ ਉਹਨੂੰ ਉਸੇ ਵੇਲੇ ਬੁਝਾਇਆ ਕਿ ਵਾਪਸ ਜਾ DMV, ਜੇਕਰ ਮੈਨੇਜਰ ਆ ਚੰਗੀ ਹੈ ਉਹਦੀ ਮਿਹਨਤ ਪਾ, ਉਹਦੇ ਪਹਿਲੀ ਹੱਥ ਲਾ, ਕੁਝ ਵੀ ਕਰ, ਪਰ ਇਹ ਟ੍ਰਾਂਜੈਕਸ਼ਨ ਨੂੰ ਕੈਂਸਲ ਕਰਵਾ ਅੱਜ ਹੀ। ਸੋ ਟੈਕਸ ਜਿਹੜੀ ਹੈ ਉਹ ਜਿਹੜੀ ਆਪਣੀ ਟ੍ਰਾਂਜੈਕਸ਼ਨ ਕੈਂਸਲ ਕਰਵਾਈ ਗਈ ਲੱਕੀ ਸੇਮ ਡੇ, ਕਿਉਂਕਿ ਜੇਕਰ ਉਹ ਪੇਪਰ ਵਰਕ ਸੈਕਰਾਮੈਂਟੋ ਪਹੁੰਚ ਜਾਂਦਾ ਤਾਂ ਉਹ ਟੈਕਸ ਕਦੀ ਵੀ ਉਹਦਾ ਵਾਪਸ ਨਹੀਂ ਸੀ ਹੋਣਾ। ਸੋ 11 ਉਹ ਕਰੀਬ ਲੋਕਲ ਬੇਟਾ ਪਾ ਕੇ 10.5 ਦੇ ਕਰੀਬ ਬਣਦਾ ਸੀ, ਉਹ ਚੈੱਕ ਜਿਹੜਾ ਆ ਉਹ ਵਾਪਸ ਪਾਇਆ ਗਿਆ। ਪਿਛਲੇ ਹਫ਼ਤੇ ਇੱਕ ਹੋਰ ਆਦਮੀ ਸਾਡੇ ਮੰਡੀਕੇ DMV 55,000 ਦਾ ਟਰੱਕ ਜਿਹੜਾ ਕਿ IRB ਪਲੇਟਾਂ ਅੰਡਰ ਚੱਲ ਰਿਹਾ ਸੀ, ਜਿਹਦਾ ਕਿ ਟੈਕਸ ਮਾਫ ਹੋਣਾ ਸੀ। ਸਿਰਫ ਅਸੀਂ ਜਦੋਂ ਟੈਕਸ ਮਾਫ ਕਰਾਉਣਾ ਹੁੰਦਾ ਤੇ 1-2 ਲਾਈਨਾਂ ਲਿਖ ਕੇ DMV ਨੂੰ ਦੇਣੀਆਂ ਹੁੰਦੀਆਂ, ਜਿਹੜੀਆਂ ਕਿ ਲਾਈਨਾਂ ਸਾਨੂੰ ਲਿਖਣੀਆਂ ਨਹੀਂ ਆਉਂਦੀਆਂ। ਸਟੇਟਮੈਂਟ ਆਫ ਫੈਕਟ ਇੱਕ ਸਿੰਪਲ 2 ਪੇਜ ਦਾ ਇੱਕ ਪੇਪਰ ਹੁੰਦਾ ਜਿਹਦੇ ਉੱਤੇ ਸਿੰਪਲ ਕੁਝ ਖਾਸ ਟਿਕ ਕਰਨੀਆਂ ਹੁੰਦੀਆਂ ਔਰ ਉਹਦੇ ਤੇ 2-4 ਲਾਈਨਾਂ ਲਿਖਣੀਆਂ ਹੁੰਦੀਆਂ। ਉਹ ਲਾਈਨਾਂ ਨਾ ਲਿਖਣ ਕਾਰਨ DMV ਉਸ ਟਾਈਟਲ ਟ੍ਰਾਂਸਫਰ ਦੀ ਕੈਟਾਗਰੀ ਨੂੰ ਸਮਝ ਨਹੀਂ ਸਕਦੀ ਕਿ ਇਹ ਟੈਕਸ ਐਗਜ਼ੈਂਪਟ ਹੋਣਾ ਆ ਜਾਂ ਇਹ ਟੈਕਸ ਪੈਣਾ ਆ, ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਜਦੋਂ ਅਸੀਂ ਐਜ਼ ਦੀ ਜਗ੍ਹਾ ਟਾਈਟਲ ਕਰਾਉਂਦੇ ਆ ਤੇ ਉਹ ਟੈਕਸ ਪੈ ਜਾਂਦਾ। ਉਹਨੂੰ ਮੁੰਡੇ ਨੂੰ $5500 ਉਹਨਾਂ ਨੇ ਟੈਕਸ ਪਾਇਆ, ਉਹਨੇ ਆਪਣਾ ਕ੍ਰੈਡਿਟ ਕਾਰਡ ਮਾਰਿਆ, ਪਰ ਉਹਦੀ ਕਿਸਮਤ ਇੰਨੀ ਚੰਗੀ ਕਿ ਉਹਦੇ ਇੱਕ ਡਾਕੂਮੈਂਟ ਪੂਰਾ ਨਹੀਂ ਸੀ। ਉਹ ਵਾਪਸ ਘਰੇ ਆਇਆ, ਕਿਸੇ ਨੇ ਗੱਲਬਾਤ ਕੀਤੀ, ਮੇਰੇ ਕੋਲ ਪਹੁੰਚੇ ਤੇ ਮੈਂ ਉਹਨੂੰ ਦੁਬਾਰਾ ਫਿਰ ਉਹ ਪੇਪਰ ਬਣਾ ਕੇ ਦਿੱਤਾ। DMV ਵਾਪਸ ਗਿਆ,
ਕੁਦਰਤੀ, ਕਿਉਂਕਿ ਜਦੋਂ ਉਹ ਪੇਪਰ ਵਰਕ ਉਹਦੇ ਪੂਰੇ ਨਹੀਂ ਸੀ ਤੇ ਕ੍ਰੈਡਿਟ ਕਾਰਡ ਉਹਦਾ ਬਚ ਚੁੱਕਾ ਸੀ, ਪਰ ਟ੍ਰਾਂਜੈਕਸ਼ਨ ਕੰਪਲੀਟ ਨਹੀਂ ਸੀ ਹੋਈ, ਨਾ ਪੂਰੀ ਹੋਣ ਕਰਕੇ ਉਹ ਦੁਬਾਰਾ ਡੀਐਮਪੀ ਨੇ ਉਹਨੂੰ ਕੈਂਸਲ ਕੀਤਾ ਤੇ ਉਹਦੇ ਕ੍ਰੈਡਿਟ ਕਾਰਡ ਦੇ ਪੈਸੇ ਜਿਹੜੇ ਆ ਉਹ ਵਾਪਸ ਕਰਵਾਏ ਗਏ। ਇਹ ਪਿਛਲੇ ਵੀਕ ਦੀ ਗੱਲ ਹੈ। ਲੜਕਾ ਬੈਟਰ ਤੋਂ ਸੀ, ਮੰਡੀ ਕੇ ਲੜਕਾ ਸੀ ਤੇ ਖੈਰ, ਸੋ ਕਹਿਣ ਦਾ ਭਾਵ ਹੈ ਕਿ ਜੇਕਰ ਤੁਸੀਂ ਆਪ ਡੀਐਮਪੀ ਜਾਂਦੇ ਹੋ ਆਪਣਾ ਟਾਈਟਲ ਟ੍ਰਾਂਸਫਰ ਕਰਾਉਣ ਵਾਸਤੇ, ਕਿਸੇ ਪ੍ਰਾਈਵੇਟ ਕੰਪਨੀ ਕੋ ਜਾਂ ਡੀਲਰ ਕੋ ਕਿਸੇ ਕੋਲ ਟਰੱਕ ਲਿਆਇਆ, ਤੁਹਾਡੇ ਕੋਲ ਟਾਈਟਲ ਆ ਜਾਂਦਾ ਤੇ ਟਾਈਟਲ ਜਦੋਂ ਤੁਸੀਂ ਟ੍ਰਾਂਸਫਰ ਕਰਾਉਣ ਜਾਂਦੇ ਹੋ ਤੇ ਕਦੀ ਵੀ ਐਜ਼ ਇਟ ਇਜ਼ ਜਾ ਕੇ ਟਾਈਟਲ ਨਾ ਫੜਾਓ। ਕੋਈ ਵੀ ਜਿਹੜਾ ਐਕਸਪਰਟ ਬੰਦਾ ਆ ਉਹਨੂੰ ਪੁੱਛੋਗੇ ਭਾਈ ਇਹ ਟੈਕਸ ਕਿਵੇਂ ਮਾਫ ਹੋਣਾ, ਜਿਹੜਾ ਕਿਹੜਾ ਪੇਪਰ ਵਰਕ ਬਣਨਾ, ਉਹ ਪੇਪਰ ਵਰਕ ਬਣਾ ਕੇ, ਕਿਉਂਕਿ ਡੀਐਮਪੀ ਜਿਹੜੀ ਹੈ ਉਹਨੂੰ ਨਹੀਂ ਪਤਾ, ਨਾ ਹੀ ਉਹ ਤੁਹਾਨੂੰ ਗਾਈਡ ਕਰ ਸਕਦੀ ਹੈ। ਇਹ ਵੀ ਨਾਲ ਗੱਲ ਆ। ਅੱਛਾ, ਤੁਸੀਂ ਜੇ ਉਹਨੂੰ ਪੁੱਛੋ ਵੀ, ਉਹ ਤੁਹਾਨੂੰ ਕਹਿਣਗੇ ਸਾਨੂੰ ਕੁਝ ਨਹੀਂ ਪਤਾ। ਤੁਸੀਂ ਜੋ ਤੁਹਾਨੂੰ ਲਿਖ ਕੇ ਦੋਗੇ ਅਸੀਂ ਐਜ਼ ਇਟ ਇਜ਼ ਪ੍ਰੋਸੈਸ ਕਰਾਂਗੇ। ਠੀਕ ਹੈ। ਟਰੱਕ ਦੇ ਮਾਮਲੇ ਦੇ ਵਿੱਚ ਜਿਹੜਾ, ਔਰ ਇੱਕ ਹੋਰ ਮੈਂ ਇੱਥੇ ਗੱਲ ਐਡ ਕਰਨੀ ਚਾਹੁੰਦਾ ਰਾਜਪਾਲ ਜੀ, ਕਿ ਇੱਕ ਸਾਡੇ ਇੱਕ ਬੜੀ ਨਾ ਕਹਿ ਲਓ ਕਿ ਇਹਨੂੰ ਬਦਕਿਸਮਤੀ ਕਹਿ ਲਓ, ਇਹਨੂੰ ਤੁਸੀਂ ਕਹਿ ਲਓ ਕਿ ਸਾਡੀ ਇੱਕ ਮਾੜਾ ਟ੍ਰੈਂਡ ਹੈ ਕਿ ਜਿਹੜਾ ਟੈਕਸ ਐਕਚੁਅਲੀ ਮਾਫ ਹੋ ਸਕਦਾ, ਜਿਹੜਾ ਸਾਨੂੰ 1 ਰੁਪਈਆ ਵੀ ਟੈਕਸ ਦੇਣ ਦੀ ਲੋੜ ਨਹੀਂ, ਅਸੀਂ ਉੱਥੇ ਬਿਨਾਂ ਗੱਲ ਤੋਂ ਅਗਰ ਟਰੱਕ ਦੀ 10,000 ਹੈ ਤੇ ਅਸੀਂ ਉਹਦੀ 20,000 ਕੀਮਤ ਪਾ ਲਈ, ਕਿਉਂਕਿ ਦਿਮਾਗ ਦਿੰਦਾ ਕਿ ਟੈਕਸ ਮੈਂ ਘੱਟ ਪੇ ਕਰਾਂਗਾ। ਬਿਲਕੁਲ, ਸਾਨੂੰ ਘੱਟ ਕੀਮਤ ਪਾਉਣ ਦੀ ਲੋੜ ਹੀ ਨਹੀਂ। ਨੁਕਸਾਨ ਇਹ ਹੁੰਦਾ ਹੈ ਕਿ ਜਦੋਂ 50,000 ਦੇ ਟਰੱਕ ਦੀ ਕੀਮਤ 20,000 ਪਾਈ ਜਾਂਦੀ ਹੈ ਤੇ ਮੁੜ ਕੇ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਭਰਦੇ ਹੋ ਤੇ ਤੁਸੀਂ ਉਹਦੀ ਕੀਮਤ ਘੱਟ ਹੋਣ ਕਰਕੇ ਤੁਹਾਨੂੰ ਜਿਹੜੀਆਂ ਉੱਥੇ ਟੈਕਸ ਦੇ ਬੈਨੀਫਿਟ ਮਿਲਣੇ ਆ ਉਹ ਵੀ ਨਹੀਂ ਮਿਲ ਪਾਉਂਦੇ। ਦੋਹਰੇ ਪਾਸੇ ਨੁਕਸਾਨ, ਦੋਨੇ ਪਾਸੇ ਦੇ ਨੁਕਸਾਨ ਕਰ ਰਹੇ ਹੋ। ਬਿਨਾਂ ਗੱਲ ਤੋਂ ਤੁਸੀਂ 50,000 ਦੀ ਚੀਜ਼ ਨੂੰ 20,000 ਲਿਖ ਰਹੇ ਹੋ, ਤੁਸੀਂ ਉਹਨੂੰ ਆਪਣੇ ਖਰਚਿਆਂ ਵਿੱਚ ਨਹੀਂ ਪਾ ਰਹੇ ਹੋ, ਔਰ ਤੁਸੀਂ ਆਪਣੇ ਜਿਹੜੇ ਟੈਕਸ ਦੇ ਬੈਨੀਫਿਟ ਆ ਜਿਹੜੇ ਤੁਹਾਨੂੰ ਉੱਤੇ ਟੈਕਸ ਤੁਹਾਡੀ ਮਾਫੀ ਮਿਲਣੀ ਹੈ, ਤੁਸੀਂ ਉਹ ਵੀ ਆਪਣਾ ਨੁਕਸਾਨ ਕਰ ਰਹੇ ਹੋ। ਸੋ ਕਹਿਣ ਦਾ ਭਾਵ ਇਹ ਹੈ ਕਿ ਟੈਕਸ ਜਿਹੜਾ ਹੈ ਇਹਨੂੰ ਸਮਝਣ ਦੀ ਲੋੜ ਹੈ। ਸਾਨੂੰ IRP ਪਲੇਟਾਂ ਉੱਤੇ ਘੱਟ ਵੈਲਿਊ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। IRP ਪਲੇਟਾਂ ਉੱਤੇ ਤੁਸੀਂ ਕਿਸੇ ਵੀ ਐਕਸਪਰਟ ਬੰਦੇ ਨੂੰ ਮਿਲ ਕੇ ਜਾ ਕੇ ਡੀਐਮਪੀ ਤੋਂ ਪੇਪਰ ਵਰਕ ਕਰਵਾ ਕੇ ਤੇ ਇਹਨੂੰ ਟੈਕਸ ਜਿਹੜੀ ਹੈ ਇਹਦੀ ਮਾਫੀ ਲਈ ਜਾ ਸਕਦੀ ਹੈ, ਔਰ ਇਹਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ। ਉਸ ਤੋਂ ਬਾਅਦ ਅਗਲੀ ਕੀ ਹੈ, ਇਹਦੇ ਟ੍ਰੇਲਰ। ਹਾਂਜੀ, ਟ੍ਰੇਲਰ ਦਾ ਥੋੜਾ ਜਿਹਾ ਕੰਮ ਜਿਹਾ ਟਿਪੀਕਲ ਹੈ। ਓਕੇ, ਟ੍ਰੇਲਰ ਦੇ ਮਾਮਲੇ ਵਿੱਚ ਥੋੜੀ ਜਿਹੀ ਗੱਲ ਸਮਝਣ ਵਾਲੀ ਇਹ ਹੈ ਕਿ ਅਗਰ ਤੁਸੀਂ ਬ੍ਰੈਂਡ ਨਿਊ ਟ੍ਰੇਲਰ ਕੈਲੀਫੋਰਨੀਆ ਦੇ ਡੀਲਰ ਕੋਲੋਂ ਬਾਏ ਕਰਦੇ ਹੋ, ਠੀਕ ਹੈ, ਤੇ ਤੁਸੀਂ ਕੈਲੀਫੋਰਨੀਆ ਵਿੱਚ ਹੀ ਉਹਨੂੰ ਰਜਿਸਟਰ ਕਰਵਾਉਣਾ ਤੇ ਤੁਹਾਡੇ ਕੋਲ ਕੇਵਲ ਤੇ ਕੇਵਲ ਅਗਰ MC ਪਰਮਿਟ ਆਪਣਾ ਹੈ, ਜਿਹਨੂੰ ਅਸੀਂ ਫੈਡਰਲ ਦਾ ਪਰਮਿਟ ਕਹਿੰਦੇ ਆ, MC ਪਰਮਿਟ, ਤੇ ਤੁਹਾਨੂੰ ਟੈਕਸ ਪੇ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਡੀਲਰ ਨੂੰ ਇਹ ਦੱਸਣ ਦੀ ਲੋੜ ਹੈ ਕਿ ਮੇਰੇ ਕੋਲ MC ਪਰਮਿਟ ਹੈ, ਉਹਨੂੰ MC ਪਰਮਿਟ ਦੀ ਕਾਪੀ ਤੁਸੀਂ ਦਿਓ ਤੇ ਉਹ ਤੁਹਾਨੂੰ ਐਜ਼ ਇਟ ਇਜ਼ ਜਿਹੜਾ ਟੈਕਸ ਜਿਹੜਾ ਆ ਉਹ ਮਾਫ ਕਰਵਾ ਕੇ ਤੇ ਟ੍ਰੇਲਰ ਜਿਹੜਾ ਹੈ ਉਹ ਤੁਹਾਡੇ ਨਾਲ ਰਜਿਸਟਰ ਹੋਏਗਾ। ਉਹਦਾ ਕੋਈ ਵੀ ਸਿੰਗਲ ਪੈਨੀ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਅਗਲੀ ਕੰਡੀਸ਼ਨ, ਜੇਕਰ ਤੁਸੀਂ ਟ੍ਰੇਲਰ ਬਾਏ ਕਰ ਰਹੇ ਹੋ ਪਰ ਯੂਜ਼ਡ ਬਾਏ ਕਰ ਰਹੇ ਹੋ, ਠੀਕ ਹੈ, ਤੇ ਡੀਲਰ ਕੋਲੋਂ ਕੈਲੀਫੋਰਨੀਆ ਵਿੱਚੋਂ ਬਾਏ ਕਰ ਰਹੇ ਹੋ, ਤੇ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਫਿਰ ਵੀ ਟੈਕਸ ਮਾਫੀ ਮਿਲਣੀ ਹੈ, ਪਰ ਉਹਦਾ ਪ੍ਰੋਸੈਸ ਥੋੜਾ ਜਿਹਾ ਲੰਬਾ। ਓਕੇ, ਉਹਦਾ ਕੀ ਪ੍ਰੋਸੈਸ ਹੈ ਕਿ ਪਹਿਲੀ ਗੱਲ ਕਿ ਤੁਹਾਨੂੰ ਡੀਲਰ ਦੇ ਕੋਲੋਂ ਆਊਟ ਆਫ ਸਟੇਟ ਡਿਲੀਵਰੀ ਲੈਣ ਦੀ ਲੋੜ ਹੈ। ਓਕੇ, ਯੂਜ਼ਡ ਟ੍ਰੇਲਰ ਡੀਲਰ ਕੋਲੋਂ ਤੁਸੀਂ ਕੈਲੀਫੋਰਨੀਆ ਦੇ ਡੀਲਰ ਕੋਲੋਂ ਜਾਂ ਪ੍ਰਾਈਵੇਟ ਪਾਰਟੀ ਕੋਲ ਤੁਸੀਂ ਬਾਏ ਕਰ ਰਹੇ ਹੋ ਔਰ ਯੂਜ਼ਡ ਟ੍ਰੇਲਰ ਬਾਏ ਕਰ ਰਹੇ ਹੋ ਤੇ ਤੁਹਾਨੂੰ ਉਹਦੇ ਵਿੱਚ ਆਊਟ ਆਫ ਸਟੇਟ ਡਿਲੀਵਰੀ ਲੈਣ ਦੀ ਲੋੜ ਹੈ। ਪਲੱਸ ਜਿਸ ਸਟੇਟ ਵਿੱਚ ਜਾ ਕੇ ਤੁਸੀਂ ਡਿਲੀਵਰੀ ਲੈਂਦੇ ਹੋ ਉਸ ਸਟੇਟ ਵਿੱਚੋਂ ਤੁਹਾਨੂੰ ਲੋਡ ਚੱਕ ਕੇ ਪਹਿਲਾ ਲੋਡ ਜਿਹੜਾ ਆ ਉਹਨੂੰ ਇੰਟਰ ਸਟੇਟ ਲੋਨ ਦੀ ਲੋੜ ਹੈ। ਠੀਕ ਹੈ, ਤੁਸੀਂ ਆਊਟ ਆਫ ਸਟੇਟ ਵੀ ਰੀਨੋ ਜਾ ਕੇ ਲੈਂਦੇ ਹੋ ਤੇ ਤੁਹਾਨੂੰ ਰੀਨੋ ਤੋਂ ਲੋਡ ਚੱਕ ਕੇ ਜਦੋਂ ਕੈਲੀਫੋਰਨੀਆ ਵਿੱਚ ਆਓ ਜਾਂ ਰੀਨੋ ਤੋਂ ਲੋਡ ਚੱਕ ਕੇ ਤੁਸੀਂ ਅਗਲਾ ਯੂਟਾ ਜਾਓ ਜਾਂ ਤੁਸੀਂ ਖਾਲੀ ਯੂਟਾ ਚਲ ਜਾਓ, ਉੱਥੋਂ ਚੱਕ ਕੇ ਅੱਗੇ ਨਵਰਾਤਰਾ ਚਲ ਜਾਓ ਜਾਂ ਵਾਪਸ ਕੈਲੀਫੋਰਨੀਆ ਆਓ, ਪਰ ਤੁਸੀਂ ਖਾਲੀ ਟ੍ਰੇਲਰ ਲੈ ਕੇ ਆਪਣੇ ਘਰ ਨੂੰ ਵਾਪਸ ਨਹੀਂ ਜਾ ਸਕਦੇ। ਉਹਦੀ ਇੱਕ ਕੰਡੀਸ਼ਨ ਹੈ। ਪਹਿਲੀ ਗੱਲ ਕਿ ਤੁਹਾਡਾ ਟ੍ਰੇਲਰ ਜਿਹੜਾ ਆਊਟ ਆਫ ਸਟੇਟ ਡਿਲੀਵਰ ਹੋਇਆ ਹੋਣਾ ਚਾਹੀਦਾ। ਦੂਸਰੀ ਕੰਡੀਸ਼ਨ ਟੈਕਨੀਕਲੀ ਅਸੀਂ ਕਹਿੰਦੇ ਆ
the first use of trailer on an interstate run ਕਿ ਤੁਹਾਡਾ ਜਿਹੜਾ ਪਹਿਲਾ ਯੂਜ਼ ਆ ਉਹ ਇੰਟਰਸਟੇਟ ਕਾਮਰਸ ਦੇ ਉੱਤੇ ਯੂਜ਼ ਹੋਇਆ ਹੋਣਾ, ਜਿਹੜਾ ਇੰਟਰਸਟੇਟ ਭਾਵ ਕਿ ਤੁਹਾਡੀ ਲੋਡ ਚੱਕ ਕੇ ਇੱਕ ਸਟੇਟ ਤੋਂ ਦੂਜੀ ਸਟੇਟ ਪਾਰ ਹੋਈ ਹੋਣੀ ਚਾਹੀਦੀ। ਠੀਕ ਹੈ। ਤੀਸਰੀ ਉਹਦੀ ਕੰਡੀਸ਼ਨ ਇਹ ਹੈ ਕਿ ਉਹ ਟ੍ਰੇਲਰ ਜਿਹੜਾ ਆ ਉਹ ਉਸ ਟਰੱਕ ਦੇ ਨਾਲ ਚੱਲਣਾ ਚਾਹੀਦਾ ਜਿਸ ਟਰੱਕ ਕੋ IRP ਪਲੇਟ ਆ, ਭਾਵ ਕਿ ਉਹ ਟ੍ਰੇਲਰ ਬਾਹਰ ਨੂੰ ਚੱਲਣਾ ਚਾਹੀਦਾ। ਚੌਥੀ ਉਹਦੀ ਕੰਡੀਸ਼ਨ ਇਹ ਹੈ ਕਿ ਪਹਿਲੇ 6 ਮਹੀਨੇ ਵਿੱਚ ਉਹ ਟ੍ਰੇਲਰ 6 ਮਹੀਨੇ ਦੇ ਵਿੱਚ ਘੱਟ ਤੋਂ ਘੱਟ 91 ਦਿਨ ਵਾਸਤੇ ਬਾਹਰਲੀ ਰੋਡ ਦੇ ਉੱਤੇ ਚੱਲਿਆ, ਭਾਵ ਕਿ ਇੰਟਰਸਟੇਟ ਰਨ ਦੇ ਉੱਤੇ ਚੱਲਿਆ ਹੋਣਾ ਜ਼ਰੂਰੀ। ਉਹਦਾ ਆਡਿਟ ਹੁੰਦਾ ਸਾਲ 2 ਸਾਲ ਬਾਅਦ, ਉਹ ਤੁਹਾਨੂੰ ਪਹਿਲੇ 6 ਮਹੀਨੇ ਦਾ ਪੇਪਰ ਵਰਕ ਮੰਗਦੇ ਆ। ਠੀਕ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਲੋਡ ਦੇ ਪੇਪਰ ਔਰ ਉਤੋਂ ਜਦੋਂ ਤੁਸੀਂ ਚੁੱਕ ਕੇ ਲੋਡ ਲਿਆਉਣੇ ਆ ਉਹਦਾ ਪੇਪਰ, ਲੌਗ ਬੁੱਕ, ਸਾਰੇ ਡਾਕੂਮੈਂਟ ਤੁਹਾਨੂੰ ਜਾ ਕੇ ਪਹਿਲਾਂ ਬੋਰਡ ਆਫ ਇਨਵੈਸਟੀਗੇਸ਼ਨ ਦੇਣੇ ਪੈਂਦੇ ਆ, ਜਿਹਨੂੰ CDTFA ਆਪਾਂ ਕਹਿੰਦੇ ਆ, ਆਪਣਾ ਕੈਲੀਫੋਰਨੀਆ ਦਾ ਬੋਰਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ CDTFA। ਇੱਕ ਉਹਨਾਂ ਨੂੰ ਜਾ ਕੇ ਦੇਣੇ ਪੈਂਦੇ ਆ, ਉਹ ਤੁਹਾਨੂੰ ਟੈਕਸ ਐਗਜ਼ੈਂਪਟ ਕਰਕੇ, ਤੁਹਾਨੂੰ ਟੈਕਸ ਮਾਫ ਕਰਕੇ ਫਾਰਮ 111 ਦਿੰਦੇ ਆ। ਉਹ ਫਾਰਮ ਤੁਸੀਂ DMV ਲਾ ਕੇ ਜਾਣਾ ਹੁੰਦਾ ਤੇ ਤੁਹਾਨੂੰ ਜਿਹੜਾ ਟ੍ਰੇਲਰ ਹੈ ਉਹਦੀ ਟੈਕਸ ਦੀ ਮਾਫੀ ਮਿਲ ਜਾਂਦੀ ਹੈ, ਤੁਹਾਨੂੰ ਉਹਦਾ ਟੈਕਸ ਦੇਣ ਦੀ ਕੋਈ ਜ਼ਰੂਰਤ ਨਹੀਂ। ਠੀਕ ਹੈ। ਥੋੜਾ ਜਿਹਾ ਕੰਮ ਕਿੱਦਾਂ ਆ, ਪਰ ਇਹ ਟੈਕਸ ਜਿਹੜਾ ਆ ਉਹ ਤੁਹਾਨੂੰ ਬਕਾਇਦਾ ਮਾਫੀ ਮਿਲਦੀ। ਕੋਈ ਡਿਲੀਵਰੀ 40-50 ਹਜ਼ਾਰ ਦਾ ਟ੍ਰੇਲਰ ਲੈਣਾ 4-5 ਹਜ਼ਾਰ ਡਾਲਰ ਦਾ ਮਾਫ ਹੁੰਦਾ ਹੈ, ਥੋੜਾ ਜਿਹਾ ਤਰੱਦਦ ਕਰਨ ਦੇ ਨਾਲ ਜਿਹੜਾ ਟੈਕਸ ਮਾਫੀ ਮਿਲ ਜਾਂਦੀ। ਸੋ ਇਹਦੇ ਵਿੱਚ ਵੀ ਰਜਿੰਦਰ ਸਿੰਘ ਜੀ ਫਿਰ ਜੋ ਆਪਾਂ ਟਰੱਕ ਦੇ ਵਿੱਚ ਦੇਖਦੇ ਆ ਟ੍ਰੇਲਰ ਦੀ ਟਰੱਕ ਦੀ ਕੀਮਤ ਹੋਰ ਤੇ ਭਾਰ ਹੋਰ ਦਿੰਦੇ ਆ, ਤੇ ਇਹਦੇ ਵਿੱਚ ਵੀ ਇਦਾਂ ਹੀ ਕਰ ਲੈਂਦੇ ਆ। ਬਹੁਤ ਹੀ ਜ਼ਿਆਦਾ ਬਲਕਿ ਟਰੱਕ ਦੇ ਮਾਮਲੇ ਥੋੜਾ ਬਹੁਤਾ ਲੋਕਾਂ ਨੂੰ ਕਹਿ ਲਓ ਵੀ 50-60% ਪਤਾ ਲੱਗ ਚੁੱਕਾ ਹੈ। ਟ੍ਰੇਲਰ ਦੇ ਮਾਮਲੇ ਤਾਂ ਮੈਂ ਇਹ ਗੱਲ ਕਹਿ ਸਕਦਾ, ਮੈਂ ਆਪਣੀ ਐਕਸਪੀਰੀਅੰਸ ਦੇ ਆਧਾਰ ਤੇ ਕਹਿ ਸਕਦਾ ਕਿ 90% ਟ੍ਰੇਲਰ ਜਿਹੜੇ ਪ੍ਰਾਈਵੇਟ ਕੰਪਨੀਆਂ ਕੋਲ ਬਾਏ ਕੀਤੇ ਜਾਂਦੇ ਆ ਉਹਨਾਂ ਦੀ ਕੀਮਤ ਜਿਹੜੀ ਆ ਅੱਧੀ ਲਿਖੀ ਜਾਂਦੀ ਹੈ ਜਾਂ ਅੱਧੀ ਤੋਂ ਵੀ ਘੱਟ। ਠੀਕ ਹੈ। ਅਸੀਂ ਸਿਰਫ ਇੱਕ ਟ੍ਰੇਲਰ ਦੀ ਟੈਕਸ ਮਾਫੀ ਕਰਾਉਣ ਨੂੰ ਨਹੀਂ ਤੁਰਦੇ, ਅਸੀਂ ਕੀਮਤ ਘੱਟ ਪਵਾ ਲੈਂਦੇ ਆ ਔਰ 2-2.5 ਹਜ਼ਾਰ ਟੈਕਸ ਦੇ ਕੇ ਪਰੇ ਮਾਰ ਆਪਾਂ ਪ੍ਰੋਸੈਸ ਤੋਂ ਭੱਜ ਜਾਂਦੇ ਆ। ਅਸੀਂ ਪ੍ਰੋਸੈਸ ਤੋਂ ਭੱਜ, ਜਦ ਕਿ ਕੁਝ ਵੀ ਕੰਮ ਨਹੀਂ ਔਖਾ, ਜ਼ਿਆਦਾ ਤਾਂ ਔਖਾ ਨਹੀਂ ਹੈ। ਬਿਲਕੁਲ ਸਾਰਾ ਹੈਗਾ ਕਿ ਉਹਨਾਂ ਕੁਝ ਸਟੇਟਾਂ ਐਸੀਆਂ ਹਨ ਜਿੱਥੇ ਟੈਕਸ ਹੈ ਹੀ ਨਹੀਂ ਟ੍ਰੇਲਰ। ਅੱਛਾ, ਸੇਲ ਟੈਕਸ ਹੀ ਨਹੀਂ ਹੈ। ਇਹ ਸੇਲ ਟੈਕਸ ਹੈ ਹੀ ਨਹੀਂ, ਬਹੁਤ ਥੋੜਾ, ਜਿਵੇਂ ਓਕਲਾਹੋਮਾ ਦੇ 1.5% ਹੈ ਸਾਰਾ। ਆਈਡਾਹੋ ਵਿੱਚ ਹੈ ਨਹੀਂਗਾ, ਯੂਟਾ ਤੇ ਹੈ ਨਹੀਂਗਾ, ਮੇਨ ਸਟੇਟ ਵਿੱਚ ਹੈ ਨਹੀਂਗਾ। ਅਸੀਂ ਉੱਥੇ ਵੀ ਜਾ ਕੇ ਰਜਿਸਟਰ ਕਰਵਾ ਸਕਦੇ, ਅਸੀਂ ਇਹਦੀ ਆਪਸ਼ਨ ਇੱਕ ਵਰਤਦੇ ਆ, ਪਰ ਉਹਨੂੰ ਥੋੜਾ ਜਿਹਾ ਘੱਟ ਤਾਂ ਅੱਜ ਕੱਲ੍ਹ ਹੋ ਗਿਆ ਹੈ ਕਿਉਂਕਿ ਜਿਹੜੀਆਂ ਕੰਪਨੀਆਂ ਕੈਲੀਫੋਰਨੀਆ ਦੀਆਂ ਅਗਰ ਉਹ ਜਾ ਕੇ ਮੇਨ ਵਿੱਚ ਜਾਂ ਯੂਟਾ ਚ ਆਪਣੀਆਂ ਪਲੇਟਾਂ ਲੈਤੀਆਂ ਜਾਂ ਰਜਿਸਟਰ ਉੱਤੇ ਕਰਾਉਂਦੀਆਂ ਤੇ ਕਈ ਵਾਰੀ ਬੋਰਡ ਆਫ ਐਂਟਰੀ ਤੋਂ ਇੰਟਰ ਕਰਨ ਲੱਗਿਆ ਉਹ ਤੁਹਾਨੂੰ ਟਿਕਟ ਦੇ ਦਿੰਦੇ ਆ ਜਾਂ ਵਾਰਨਿੰਗ ਦੇਣ ਲੱਗ ਪਏ ਆ ਕਿ ਭਾਈ ਤੋਂ ਬਾਹਰ ਦੀਆਂ ਪਲੇਟਾਂ ਲਈਆਂ, ਕਿਉਂਕਿ ਆਬਵੀਅਸਲੀ ਹੈ ਕਿ ਸਟੇਟ ਦਾ ਟੈਕਸ ਮਰਦਾ ਉਹਦੇ ਵਿੱਚ। ਹਾਂਜੀ ਹਾਂਜੀ, ਸਟੇਟ ਨੂੰ ਤਕਲੀਫ ਹੁੰਦੀ ਹੈ, ਸੋ ਸਟੇਟ ਕਹਿੰਦੀ ਕਿ ਭਾਈ ਤੁਸੀਂ ਕੈਲੀਫੋਰਨੀਆ ਲਓ, ਜੇਕਰ ਲਓਗੇ ਜਦੋਂ ਤੁਹਾਨੂੰ ਅਸੀਂ ਟੈਕਸ ਮਾਫ ਕਰਦੇ ਆ ਥੋੜਾ ਜਿਹਾ ਤਰੱਦਦ ਕਰਨ ਦੇ ਨਾਲ ਤੁਹਾਡਾ ਅਸੀਂ ਟੈਕਸ ਮਾਫ ਕਰਦੇ ਆ, ਤੁਸੀਂ ਸਾਡੇ ਕੋਲ ਕਿਉਂ ਨਹੀਂ ਪਲੇਟਾਂ ਲੈਂਦੇ। ਪਰ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਲੋਕ ਬਹੁਤਾਤ ਵਿੱਚ ਜਿਹੜਾ ਹੈਗਾ ਆਪਣਾ ਜੋ ਚੱਲ ਰਿਹਾ ਬਸ ਉਹੀ ਫੋਲੋ ਕਰੀ ਜਾ ਰਹੇ ਆ, ਅਸਲੀ ਪ੍ਰੋਸੈਸ ਤੋਂ ਦੂਰ ਹੋ ਜਾਂਦੇ ਆ। ਨਹੀਂ ਹੁਣ ਇਸ ਕਰਕੇ ਸਾਡੀ ਇੱਕ ਆਦਤ ਬਣ ਚੁੱਕੀ ਹੈ ਕਿ ਅਸੀਂ ਪ੍ਰੋਪਰ ਪੇਪਰ ਵਰਕ ਨਾ ਕਰਨ ਦੀ ਬਜਾਏ ਹਮੇਸ਼ਾ ਸ਼ਾਰਟਕਟ ਲੱਭਦੇ ਆ। ਸ਼ਾਰਟਕਟ ਦੇ ਵਿੱਚ ਪਹਿਲਾ ਸ਼ਾਰਟਕਟ ਇਹ ਹੈ ਕਿ ਗਿਫਟ ਕਰ ਲਓ ਜੀ। ਹਾਂ, ਇਹ ਕੰਮ ਅੱਜ ਕੱਲ ਇਹ ਬੜਾ ਟ੍ਰੈਂਡ ਹੈ, ਗਿਫਟ ਕਰ ਲਓ। ਅੱਜ ਕੱਲ ਰਾਜ ਦੀ ਪ੍ਰੈਕਟੀਕਲੀ 90% ਕੰਪਨੀਆਂ ਜਿਹੜੀਆਂ ਉਹ ਕਾਰਪੋਰੇਸ਼ਨ ਦੇ ਟਰੱਕਿੰਗ ਦੀ, ਸਿਰਫ 5-10% ਜਿਹੜੀਆਂ ਕੁਝ ਬਹੁਤ ਥੋੜੇ ਲੋਕ ਜਿਹੜੇ ਆ ਉਹ ਇੰਡੀਵਿਜੂਅਲ ਰਹਿ ਗਏ ਆ, ਜ਼ਿਆਦਾ ਕਾਰਪੋਰੇਸ਼ਨ ਬਣ ਚੁੱਕੀਆਂ। ਕਾਰਪੋਰੇਸ਼ਨ ਤੋਂ ਕਾਰਪੋਰੇਸ਼ਨ ਗਿਫਟ ਨਹੀਂ ਹੋ ਸਕਦਾ, ਇੰਡੀਵਿਜੂਅਲ ਤੋਂ ਕਾਰਪੋਰੇਸ਼ਨ ਨੂੰ ਗਿਫਟ ਨਹੀਂ ਹੋ ਸਕਦਾ, ਕਾਰਪੋਰੇਸ਼ਨ ਤੋਂ ਇੰਡੀਵਿਜੂਅਲ ਨੂੰ ਗਿਫਟ ਨਹੀਂ ਹੋ ਸਕਦਾ। ਗਿਫਟ ਜਿਹੜਾ ਆ ਸਿਰਫ ਤੇ ਸਿਰਫ ਇੰਡੀਵਿਜੂਅਲ ਟੂ ਇੰਡੀਵਿਜੂਅਲ ਹੋ ਸਕਦਾ ਤੇ ਇੰਡੀਵਿਜੂਅਲ ਕੰਪਨੀਆਂ ਜਿਹੜੀਆਂ ਆ ਉਹ ਰਹਿ ਸਿਰਫ 5-10%। ਨਾਲੇ ਖਰਚਾ ਤਾਂ ਪਾਉਣਾ ਹੀ ਹੁੰਦਾ, ਜਿਹੜਾ ਉਹ ਖਰੀਦਿਆ ਉਹ ਤਾਂ ਬਿਜ਼ਨਸ ਐਕਸਪੈਂਸ ਦੇ ਵਿੱਚ ਆ ਹੀ ਜਾਣਾ ਹੈ। ਅਗਲੀ ਗੱਲ ਇਹ ਹੈ ਕਿ ਗਿਫਟ ਲੈ ਕੇ ਤੁਸੀਂ ਟੈਕਸ ਤੇ ਆਪਣਾ ਜਿਹੜਾ ਕੋਈ ਉਹਨੂੰ ਕਲੇਮ ਨਹੀਂ ਕਰ ਸਕਦੇ। ਸੋ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ, ਹਾਲਾਂਕਿ ਮੈਂ ਟੈਕਸ ਦਾ ਬੰਦਾ ਨਹੀਂਗਾ, ਮੈਂ ਥੋੜਾ ਜਿਹਾ ਜਿਹੜੇ ਸ਼ੁਰੂ ਤੇ ਸੁਣ ਰਿਹਾ ਉਹਨਾਂ ਨੂੰ ਥੋੜਾ ਜਿਹਾ ਗੱਲ ਸਮਝ ਲੱਗਦਾ ਹੈ ਕਿ ਮੰਨ ਲਓ $1 ਲੱਖ ਦਾ ਅਸੀਂ ਟਰੱਕ ਲੈਂਦੇ,
ਅਗਰ $1 ਲੱਖ ਦਾ ਹੀ ਟਰੱਕ ਲੈਂਦੇ ਆ ਤੇ ਉਹਦੇ ਜਿਹੜਾ ਤੁਹਾਨੂੰ ਟੈਕਸ ਪੈਂਦਾ ਉਹ ਕਰੀਬ ਸਿਟੀ ਦੇ ਹਿਸਾਬ ਨਾਲ ਚਲੋਗੇ 8,000 ਪੈਂਦਾ ਜੀ। ਜਾਂ ਟ੍ਰੇਲਰ ਲੈਣੇ $1 ਦੀ, ਕੋਈ ਇਕਵਿਪਮੈਂਟ ਲੈਣੇ $1 ਦਾ, ਉੱਥੇ 8,000 ਜਬ ਤੋਂ ਪਰ ਤੁਹਾਨੂੰ 9,000 ਟੈਕਸ ਪੈਂਦਾ ਜੀ। ਹਾਲਾਂਕਿ 9,000 ਤੁਹਾਨੂੰ ਦੇਣ ਦੀ ਲੋੜ ਨਹੀਂ, 100% ਐਗਜ਼ੈਂਪਟ ਹੈ ਟੈਕਸ। ਹਾਂਜੀ। ਚਲੋ ਦੇਣ ਦੀ ਗੱਲ ਵੀ ਆ ਜਾਏ ਤਾਂ $1,00,000 ਉੱਤੇ ਜਦੋਂ ਅਸੀਂ ਉਹਦੀ ਜਦੋਂ ਅਸੀਂ ਉਹਨੂੰ ਹਰ ਸਾਲ ਉਹਦੇ ਉੱਤੇ ਆਪਣੀ ਐਕਸਪੈਂਸ ਸ਼ੋ ਕਰਨਾ ਹੈ, ਉਹਦੇ ਤੇ ਅਸੀਂ ਟੈਕਸ ਕਲੇਮ ਕਰਦੇ ਆਪਣਾ ਉਹਦੇ ਡਿਡਕਟੇਬਲ ਸਾਲਾਂ ਵਿੱਚ ਅਸੀਂ ਉਹਨੂੰ ਕਲੇਮ ਕਰਨਾ ਹੁੰਦਾ ਟੈਕਸ ਰਿਟਰਨ ਦੇ ਉੱਤੇ। ਕਹਿਣ ਦਾ ਭਾਵ ਆ ਕਿ ਅਸੀਂ 20 ਤੋਂ ਲੈ ਕੇ 25,000 ਸਾਲਾਨਾ ਅਸੀਂ ਉਹਦੇ ਉੱਤੇ ਆਪਣਾ ਉਹਨੂੰ ਆਪਣੇ ਖਰਚੇ ਤੇ ਪਾ ਸਕਦੇ ਹਾਂ। 20 ਤੋਂ 25,000 ਦਾ ਆਪਣੀ ਡੈਪਰੀਸ਼ੀਏਸ਼ਨ ਆ। ਹਾਂਜੀ। ਜਦੋਂ ਗ੍ਰੋਸ ਚੋਂ $1,00,000 ਘਟ ਗਿਆ ਸਿੱਧਾ ਹੀ, ਤਾਂ ਫਿਰ ਸਿੱਧਾ 20-25% ਦਾ ਤੁਹਾਡਾ ਟੈਕਸ ਘੱਟ ਲੱਗਣਾ ਉਹਦੇ ਤੇ। ਤੁਸੀਂ ਹੁਣ ਦੇਖੋਗੇ ਹੁਣ 25,000 ਦੀ ਗ੍ਰੋਸ ਚੋਂ ਬਾਹਰ ਨਿਕਲਣਾ ਹੈ, ਤੁਹਾਡਾ 6,000 ਟੈਕਸ ਸਾਲ ਦਾ ਬਚਣਾ। ਬਿਲਕੁਲ ਭਾਵ ਕਿ ਤੁਹਾਡਾ ਘੱਟੋ ਘੱਟ 50 ਸਾਲਾਂ ਵਿੱਚ 25 ਤੋਂ 30,000 ਟੈਕਸ ਵੈਸੇ ਹੀ ਬਚਣਾ ਹੁੰਦਾ। ਪਰ ਅਸੀਂ ਇੰਨਾ ਲੰਬਾ ਸੋਚਦੇ ਨਹੀਂ, ਅਸੀਂ ਹਮੇਸ਼ਾ ਕੀ ਸੋਚਦੇ ਹਾਂ ਕਿ ਨਹੀਂ ਭਾਈ ਮੈਂ ਤੇ ਟੈਕਸ ਦੇਣਾ ਹੋਰ ਤੇ ਮਰ ਛੋਟੀ ਸੋਚ ਪੈ ਜਾਂਦੇ ਆ। ਇਨਫੈਕਟ ਤੁਸੀਂ ਸੇਲ ਟੈਕਸ ਵੀ ਬਚਾ ਸਕਦੇ ਆ ਤੇ ਦੂਜੇ ਪਾਸੇ ਵੀ ਬੈਨੀਫਿਟ ਲੈ ਸਕਦੇ, ਦੋਹਰਾ ਫਾਇਦਾ ਆ। ਮੇਰੇ ਅੱਜ ਦਾ ਸ਼ੋਅ ਕਰਨ ਦਾ ਮਤਲਬ ਫਿਰ ਇੰਨਾ ਹੀ ਹੈ ਕਿ ਲੋਕਾਂ ਨੂੰ ਕਿ ਭਾਈ ਸਾਨੂੰ ਪ੍ਰਾਈਸ ਵੀ ਘਟਾ ਕੇ ਪਾਉਣ ਦੀ ਲੋੜ ਨਹੀਂ, ਟੈਕਸ ਵੀ ਆਪਣਾ ਪੂਰੇ 100% ਮਾਫ ਕਰਾ ਸਕਦੇ ਹੋ, ਪਲੱਸ ਤੁਹਾਨੂੰ ਘੱਟ ਕੀਮਤ ਪਾਉਣ ਦੀ ਲੋੜ ਵੀ ਨਹੀਂ। ਅਸੀਂ ਤੁਹਾਨੂੰ ਜਿਹੜੀ ਆਪਣੀ ਡੈਪਰੀਸ਼ੀਏਸ਼ਨ ਆ ਉਹ ਵੀ ਤੁਸੀਂ ਆਪਣੀ ਪੂਰੀ ਲਓ, ਟੈਕਸ ਦੇਣ ਦੀ ਲੋੜ ਨਹੀਂ। ਟੈਕਸ ਦੇਣ ਦੀ ਥੋੜਾ ਜਿਹਾ ਆਪਾਂ ਨੂੰ ਕੰਮ ਜਿਹੜਾ ਕਰਨ ਦੀ ਥੋੜਾ ਜਿਹਾ ਧਿਆਨ ਨਾਲ ਲੋੜ ਆ ਕਿ ਕੰਮ ਕਰਨਾ। ਕਿ ਰਜਿੰਦਰ ਭਾਜੀ ਏਦਾਂ ਤਾਂ ਨਹੀਂ ਵੀ ਕਿਉਂਕਿ ਅੱਧੇ ਕੈਸ਼ ਦੇਣੇ ਹੁੰਦੇ, ਅੱਧਾ ਕਿ ਚੈੱਕ ਦੇਣਾ ਹੁੰਦਾ ਤਾਂ ਫਿਰ ਘੱਟ ਵੱਧ ਕਰ ਲੈਂਦੇ ਆ? ਇਦਾਂ ਦਾ ਕੋਈ ਕੈਸ਼ ਦੇਣ ਦਾ ਸੰਬੰਧ ਹੀ ਕੋਈ ਇਸ ਗੱਲ ਨਾਲ, ਤੁਸੀਂ ਸਾਰਾ ਕੈਸ਼ ਦੇ ਦਿੰਦੇ ਕਿਸੇ ਨੂੰ ਮਤਲਬ ਜਦ ਤੱਕ ਲੈਣ ਵਾਲਾ ਕੈਸ਼ ਵੀ ਐਗਰੀ ਕਰਦਾ ਦੇਣ ਵਾਲਾ ਕੈਸ਼ ਵੀ ਐਗਰੀ ਕਰਦਾ, ਕਿਸੇ ਨੂੰ ਕੋਈ ਰਾਜ ਨਹੀਂ। ਸਹੀ ਗੱਲ। ਜਿੰਨੀਆਂ ਚੀਜ਼ਾਂ ਤੁਸੀਂ ਦੱਸਿਆ ਸਿਰਫ ਤੇ ਸਿਰਫ ਲੋਕਲ ਟਰੱਕ ਖਰੀਦਣ ਵਾਲੇ ਤੇ ਟੈਕਸ ਆ, ਬਾਕੀ ਸਾਰਿਆਂ 'ਚ ਟੈਕਸ ਐਗਜ਼ੈਂਪਟ ਹੀ ਆ। 100%। ਜੇ ਲੋਕਲ ਜੇ ਕਿਸੇ ਨੇ ਚੱਲਣਾ ਸਿਰਫ ਉਹਦੇ ਉਸ ਮਾਮਲੇ ਦੇ ਵਿੱਚ ਹੀ ਇੱਕ ਟੈਕਸ ਰਹਿ ਜਾਂਦਾ, ਬਾਕੀ ਯੂਜ਼ਡ ਟਰੱਕ ਆ, ਨਵਾਂ ਟ੍ਰੇਲਰ ਆ ਜਾਂ ਯੂਜ਼ਡ ਟ੍ਰੇਲਰ ਆ, ਉਹਨਾਂ ਸਾਰੇ ਮਾਮਲਿਆਂ 'ਚ ਤੁਸੀਂ ਟੈਕਸ ਐਗਜ਼ੈਂਪਟ ਕਰ ਸਕਦੇ ਆ। ਕੰਡੀਸ਼ਨ ਚੇਂਜ ਹੋ ਜਾਂਦੀਆਂ ਵੀ ਟੈਕਸ ਮਾਫ ਕਿਵੇਂ ਹੋਣਾ ਬਿਲਕੁਲ ਉਹ ਪ੍ਰੋਸੈਸ ਫੋਲੋ ਕਰ ਲਓ। ਉਹ ਫਰਕ ਪੈ ਜਾਂਦਾ, ਪਰ ਟੈਕਸ ਹਰ ਇੱਕ ਮਾਫ। ਜੀ। ਸੋ ਆਊਟ ਆਫ ਸਟੇਟ ਡਿਲੀਵਰੀ ਜਿਹੜੀ ਆ ਤੁਸੀਂ ਉਸ ਦਾ ਵੀ ਜਿਹੜਾ ਜ਼ਿਕਰ ਕਰ ਰਹੇ ਸੀਗੇ, ਟ੍ਰੇਲਰ ਦੇ ਵਿੱਚ ਵੀ ਕੀਤਾ, ਟਰੱਕ ਦੇ ਵਿੱਚ ਵੀ ਜਿਹੜਾ ਉਹ ਕੀਤਾ ਆ, ਸੋ ਉਹ ਥੋੜਾ ਐਕਸਪਲੇਨ ਕਰ ਦਿਓ ਵੀ ਆਊਟ ਆਫ ਸਟੇਟ ਡਿਲੀਵਰੀ ਕੀ ਚੀਜ਼ ਹੈ? ਆਊਟ ਆਫ ਸਟੇਟ ਡਿਲੀਵਰੀ ਹੁੰਦੀ ਹੈ ਜੀ ਰਾਜ ਜੀ, ਜਦੋਂ ਵੀ ਇੱਕ ਪਹਿਲਾਂ ਇਹ ਹਰ ਇੱਕ ਵਹੀਕਲ ਦੇ ਉੱਤੇ ਇੱਕ ਕੰਡੀਸ਼ਨ ਸੀਗੀ ਕੈਲੀਫੋਰਨੀਆ ਡੀਲਰ ਤੋਂ। ਕੈਲੀਫੋਰਨੀਆ ਡੀਲਰ ਨੂੰ ਸਟੇਟ ਕਹਿੰਦੀ ਹੈ ਕਿ ਜਾਂ ਤਾਂ ਤੁਸੀਂ ਟੈਕਸ ਨਾਲ ਦੀ ਨਾਲ ਬੰਦੇ ਕੋਲ ਲੈ ਕੇ ਇਨਵੋਇਸ ਦੇ ਉੱਤੇ ਤੇ ਸਾਨੂੰ ਜਮ੍ਹਾਂ ਕਰਵਾਓ। ਅਗਰ ਤੁਸੀਂ ਨਹੀਂ ਜਮ੍ਹਾਂ ਕਰਵਾਉਣਾ ਤਾਂ ਫਿਰ ਬੰਦੇ ਨੂੰ ਟ੍ਰੇਲਰ ਦੇ ਤੁਸੀਂ ਫੜਾਉਣੇ ਆ, ਟਰੱਕ ਫੜਾਉਣੇ ਆ, ਉਹਨੂੰ ਤੁਸੀਂ ਕੈਲੀਫੋਰਨੀਆ ਸਟੇਟ ਦੇ ਅੰਦਰ ਨਹੀਂ ਫੜਾਉਂਦੇ। ਤੁਹਾਨੂੰ ਟਰੱਕ ਨੂੰ ਬਾਹਰ ਲੈ ਕੇ ਜਾਣਾ ਪਏਗਾ ਜਾਂ ਟ੍ਰੇਲਰ ਨੂੰ ਕੈਲੀਫੋਰਨੀਆ ਨੂੰ ਬਾਹਰ ਲੈ ਕੇ ਜਾਣਾ ਪਏਗਾ। ਉੱਥੇ ਜਾ ਕੇ ਇੱਕ ਫਾਰਮ ਉਹਨੂੰ ਕਹਿੰਦੇ ਅਸੀਂ 448 ਦਾ ਫਾਰਮ ਹੁੰਦਾ ਬੋਰਡ ਆਫ ਇਨਵੈਸਟੀਗੇਸ਼ਨ ਦਾ, ਉਹ 448 ਫਾਰਮ ਜਿਹੜਾ ਉਹ ਬਕਾਇਦਾ ਨੋਟਰਾਈਜ਼ਡ ਹੋਣਾ। ਭਾਵ ਕਿ ਤੁਸੀਂ ਨੋਟਰੀ ਦੇ ਮੂਹਰੇ ਜਾ ਕੇ ਇਹ ਗੱਲ ਕਨਫਰਮ ਕਰਦੇ ਹੋ ਕਿ ਮੈਂ ਇਹ ਬਿੱਲ ਐਜ਼ ਸਿਟੀ ਦੇ ਵਿੱਚ ਜਾਂ ਐਜ਼ ਲੋਕੇਸ਼ਨ ਦੇ ਉੱਤੇ ਫਲਾਂ ਆਦਮੀ ਨੂੰ ਫੜਾ ਦਿੱਤਾ। ਉੱਥੇ ਸੈਲਰ ਵੱਲੋਂ ਡੀਲਰ ਵੱਲੋਂ ਇੱਕ ਬੰਦੇ ਨੇ ਰਿਪਰੈਜ਼ੈਂਟ ਨੇ ਪੇਸ਼ ਹੋਣਾ ਹੁੰਦਾ, ਇੱਕ ਬਾਇਰ ਨੇ ਪੇਸ਼ ਹੋਣਾ। ਭਾਵ ਕਿ ਜਿਹੜਾ ਸੈਲਰ ਦਾ ਡਰਾਈਵਰ ਆ ਜਾਂ ਡੀਲਰ ਦਾ ਡਰਾਈਵਰ ਆ ਜਾਂ ਟਰੱਕ ਚਲਾ ਕੇ ਉੱਥੇ ਜਾਂਦਾ, ਉਹ ਡੀਲਰ ਵੱਲੋਂ ਪੇਸ਼ ਹੋ ਜਾਂਦਾ, ਤੇ ਜਿਹੜਾ ਬੰਦਾ ਬਾਇਰ ਹੁੰਦਾ ਉਹ ਆਪਣੇ ਵੱਲੋਂ ਪੇਸ਼ ਹੋ ਜਾਂਦਾ। ਉੱਥੇ ਜਾ ਕੇ ਤੁਸੀਂ ਨੋਟਰੀ ਕਰਾਓ ਔਰ ਉਹ ਪੇਪਰ ਜਿਹੜਾ ਨੋਟਰੀ ਦਾ ਕਰਾ ਕੇ ਨਾਲ ਲੈ ਆਓ। ਇਹ ਤੁਹਾਡੀ ਆਊਟ ਆਫ ਸਟੇਟ ਡਿਲੀਵਰੀ ਹੋਣੀ। ਪਹਿਲਾਂ ਇਹ ਚਾਹੇ ਨਵੇਂ ਟਰੱਕ ਸੀ, ਚਾਹੇ ਯੂਜ਼ ਟਰੱਕ ਸੀ, ਚਾਹੇ ਨਵੇਂ ਟ੍ਰੇਲਰ ਸੀ, ਚਾਹੇ ਯੂਜ਼ ਟ੍ਰੇਲਰ ਸੀ, ਸਾਰਿਆਂ ਦੇ ਉੱਤੇ ਲਾਗੂ ਹੁੰਦੀ। ਪਰ 1 ਜਨਵਰੀ 2020 ਤੋਂ
ਇਹ ਕੇਵਲ ਤੇ ਕੇਵਲ ਯੂਜ਼ ਟ੍ਰੇਲਰ ਦੇ ਉੱਤੇ ਜਿਹੜੀ ਹੈ ਕੰਡੀਸ਼ਨ ਰਹਿ ਗਈ ਹੈ, ਬਾਕੀ ਸਾਰਿਆਂ ਤੋਂ ਹਟ ਚੁੱਕੀ ਹੈ। ਔਰ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸਦਾ, ਚਲੋ ਮੈਂ ਨਾਂ ਨਹੀਂ ਔਨ 에ਅਰ ਲੈ ਸਕਦਾ, ਪਰ ਅੱਜ ਦੀ ਡੇਟ ਵਿੱਚ ਸਾਡੇ ਸਟਾਕਟਨ ਵਿੱਚ ਵੀ, ਸੈਕਰਾਮੈਂਟੋ 'ਚ ਵੀ, ਫੰਟਾਨਾ ਦੇ ਵਿੱਚ ਵੀ, ਫ੍ਰੈਜ਼ਨੋ ਦੇ ਵਿੱਚ ਵੀ, ਬੇਕਰਸਫੀਲਡ ਦੇ ਵਿੱਚ ਵੀ, ਜਿੰਨੇ ਵੀ ਪ੍ਰਾਈਵੇਟ ਡੀਲਰ ਹੈ ਜੀ 100% ਜੇ ਮੈਂ ਨਾ ਕਹਾਂ ਤੇ 90% ਘੱਟੋ ਘੱਟ ਅੱਜ ਵੀ ਆਊਟ ਆਫ ਸਟੇਟ ਡਿਲੀਵਰੀ ਜਿਹੜੀ ਹੈ ਉਹ ਟਰੱਕ ਹੀ ਕਰਵਾ ਰਹੇ ਆ। ਪ੍ਰੈਕਟੀਕਲੀ ਉਹ ਆਊਟ ਆਫ ਸਟੇਟ ਡਿਲੀਵਰੀ ਹੁੰਦੀ ਨਹੀਂ, ਉਹ ਟਰੱਕ ਜਾਂਦਾ ਹੀ ਨਹੀਂ ਉੱਥੇ। ਸਿਰਫ ਉਹਨਾਂ ਦੇ ਇੱਕ EMPLOYE ਦੇ ਕੋਲ ਨਵਾਡਾ ਦੀ ਕਹਿ ਲਓ ਕਿ ਨੋਟਰੀ ਹੁੰਦੀਆਂ, ਉਹ ਆਪਣੇ ਯਾਰ ਦੇ ਵਿੱਚ ਹੀ ਉੱਥੇ ਸਟੈਂਪ ਮਾਰ ਕੇ ਨੋਟਰੀ ਪੇਪਰ ਬਾਹਰ ਨੂੰ ਬਣਾ ਦਿੰਦੇ ਆ, ਔਰ ਉਹਦਾ 800 ਤੋਂ ਲੈ ਕੇ $900 ਚਾਰਜ ਕਰਦੇ, ਜਦ ਕਿ ਟੈਕਸ ਐਗਜ਼ੈਂਪਟ ਹੀ ਹੋ ਜਾਣਾ ਹੈ, ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਟਰੱਕ ਵੈਸੇ ਹੀ ਟੈਕਸ ਐਗਜ਼ੈਂਪਟ ਹੈ। ਟਰੱਕ ਜਿਹੜਾ ਉਹ ਵੈਸੇ ਹੀ ਟੈਕਸ ਐਗਜ਼ੈਂਪਟ ਹੈ, ਕਿਉਂਕਿ ਉਹਦੀ ਟ੍ਰਾਂਜੈਕਸ਼ਨ ਨੂੰ ਟਾਈਟਲ ਓਨਲੀ ਲਫ਼ਜ਼ ਵਰਤਦੇ ਆ, ਟਾਈਟਲ ਓਨਲੀ। ਠੀਕ ਹੈ, ਜਿਹੜਾ ਉਹ ਟੈਕਸ ਉਹਦੇ ਉੱਤੇ ਪੈਂਦਾ ਹੀ ਨਹੀਂ ਹੈ, DMV ਉੱਤੇ ਟੈਕਸ ਚਾਰਜ ਹੀ ਨਹੀਂ ਕਰਦੀ ਅਗਰ ਤੁਹਾਡੇ ਕੋਲ IRC ਸਟੇਟਾਂ। ਪਰ ਇਹ 3 ਸਾਲ ਦੇਖੋ 20, 21, 22, 23 4 ਸਾਲ ਪੂਰੇ ਦਾ 5ਵਾਂ ਚੱਲ ਰਿਹਾ। 5 ਸਾਲਾਂ ਵਿੱਚ ਕੋਈ ਵੀ ਪੰਜਾਬੀ ਬਾਹਰ ਐਸਾ ਨਹੀਂ ਜਿਹੜਾ ਜਾ ਕੇ ਖੜ ਜੀ ਜਾ ਕੇ ਡੀਲਰ ਦੇ ਮਾਰੇ ਭਾਈ ਮੈਂ ਨਹੀਂ ਆਊਟ ਨਹੀਂ, ਤੂੰ ਮੈਨੂੰ ਕਿੱਦਾਂ ਟੈਕਸ ਪਾ ਰਿਹਾ। ਔਰ ਮੈਂ ਇਹ ਗੱਲ ਜਦੋਂ ਸਾਡੇ ਕੋਲ ਕਲਾਇੰਟ ਉਹ ਚਾਰਜ ਪਵਾ ਕੇ ਇਨਵॉइस ਤੇ ਆਉਂਦੇ ਆ, ਮੈਂ ਹਰ ਇੱਕ ਨੂੰ ਰੋਕਦਾ, ਡੀਲਰ ਨੂੰ ਕਾਲ ਕਰਦੀ ਆ। ਅਲਟੀਮੇਟਲੀ ਮੈਨੂੰ ਪਰਸਨਲੀ ਉਹਦਾ ਇਹ ਨੁਕਸਾਨ ਹੁੰਦਾ ਕਿ ਉਸ ਡੀਲਰ ਦੇ ਕੋਲੋਂ ਕੋਈ ਬੰਦਾ ਕਹਿੰਦਾ ਰਜਿੰਦਰ ਦੇ ਕੋਲ ਬੇਟਾ ਨਹੀਂ ਹੋਰ ਤੋਂ ਮਰਜ਼ੀ। ਸਹੀ ਗੱਲ ਆ। ਆਹੋ, ਅਗਲਿਆਂ ਦਾ ਟੈਕਸ ਰੋਕੀ ਜਾਂਦੇ ਤੇ ਉਹਨਾਂ ਨੇ ਲਾ ਰਹੇ ਆ ਕੁੰਡੀ, ਤੇ ਤੁਸੀਂ ਕਿਤੇ ਨਾ ਲੱਗੇ, ਤੁਸੀਂ ਬਚਾਉਂਦੇ ਆ, ਉਹ ਬਚਣ ਨਹੀਂ ਦਿੰਦੇ। 800 ਤੋਂ ਲੈ ਕੇ $900 ਮੈਂ ਆਮ ਬਿੱਲ ਦੇ ਉੱਤੇ ਹੋਇਆ ਦੇਖਦਾ। ਮੈਂ ਬਾਰ-ਬਾਰ ਲੋਕਾਂ ਨੂੰ ਗੱਲ ਕਹਿੰਦਾ ਕਿ ਭਾਈ ਮੈਂ ਇਹਦੀਆਂ ਵੀਡੀਓ ਬਣਾ ਕੇ ਵੀ ਕੁਝ ਸੋਸ਼ਲ ਮੀਡੀਆ ਤੇ ਪਾਈਆਂ ਕਿ ਜਦੋਂ ਤੁਸੀਂ ਯੂਜ਼ ਟਰੱਕ ਜਾਂ ਬ੍ਰੈਂਡ ਨਿਊ ਟਰੱਕ ਬਾਏ ਕਰਦੇ ਹੋ ਤੇ ਆਊਟ ਆਫ ਸਟੇਟ ਡਿਲੀਵਰੀ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਇਹ ਬੰਦ ਹੋ ਚੁੱਕੀ ਆ। ਫਲਾਨਾ ਫਾਰਮ ਜਿਹੜਾ ਆ ਉਹ ਤੁਸੀਂ ਸਾਈਨ ਕਰਕੇ ਆਪਣੇ ਨੂੰ ਡੀਲਰ ਨੂੰ ਫੜਾ ਦਿਓ, ਡੀਲਰ ਤੁਹਾਨੂੰ ਨਹੀਂ ਕੰਪੈਲ ਨਹੀਂ ਕਰ ਸਕਦਾ ਬਾਹਰ ਲੈ ਕੇ ਟਰੱਕ ਲਿਆਉਣ ਨੂੰ, ਜਾਂ ਉਹਦੀ ਚਾਰਜ ਨਹੀਂ ਪਾ। ਸੋ ਬੇਸਿਕਲੀ ਤਾਂ ਪੰਜਾਬੀ ਕਹਿੰਦੇ ਜੱਗਾ ਟੈਕਸ, ਆਊਟ ਆਫ ਸਟੇਟ ਅੱਜ ਜੱਗਾ ਟੈਕਸ। ਸੋ ਇਹਦਾ ਮਤਲਬ ਪਿਛਲੇ 5 ਸਾਲਾਂ 'ਚ ਮਿਲਾ ਕੇ ਮਿਲੀਅਨਸ ਆਫ ਡਾਲਰ ਲੋਕਾਂ ਨੇ ਟੈਕਸ ਦੇ ਵਿੱਚ ਅਜਾਈਂ ਦੇ ਦਿੱਤੇ ਆ। ਮੈਂ ਇੱਕ ਡੀਲਰ ਨੂੰ ਜਾਣਦਾ ਕਿ ਜਿਹਨਾਂ ਨੇ ਘੱਟ ਤੋਂ ਘੱਟ ਵੀ ਪਿਛਲੇ ਮੈਂ 21, 22, 23 ਵਿੱਚ ਕੋਈ ਕੈਲਕੂਲੇਟ ਤੋਂ ਟਰਕਿੰਗ ਬਹੁਤ ਤੇਜ਼ ਸੀ, 20, 22 ਦੇ ਵਿੱਚ ਬਹੁਤ ਜ਼ਿਆਦਾ ਸੀ ਜੀ ਜੀ। ਮੈਂ ਕਰੀਬ 2000 ਤੋਂ ਉੱਪਰ ਟਰੱਕ ਵੇਚਿਆ ਸੀ ਹਰ ਸਾਲ। $800 ਚਾਰਜ 2000 ਦੇ ਲਾ ਲਓ ਹਿਸਾਬ, ਤੁਸੀਂ ਕਿੱਥੇ ਪਹੁੰਚ ਜਾਂਦੀ ਗੱਲ। $20 ਇੱਕ ਡੀਲਰ ਦੀ ਗੱਲ ਕਰਦਾ, ਉਹਨਾਂ ਨੇ 5 ਲੱਖ ਤੋਂ ਉੱਪਰ ਨਫਾ ਲਿਆ ਦੀ ਗੱਲ ਕਰ ਰਿਹਾ। ਲਗਭਗ ਸਾਰੇ ਡੀਲਰ ਚਾਰਜ ਕਰ ਰਹੇ। ਹਾਂ, ਜਿਵੇਂ ਕੈਨਵਸ ਆ, ਵੋਲਵੋ, ਫ੍ਰੇਟਲਾਈਨਰ ਆ, ਇਹ ਕੋਈ ਚਾਰਜ ਨਹੀਂ ਕਰ ਰਿਹਾ। ਇਹ ਜਿਹੜੇ ਇਹਨਾਂ ਦੇ ਕੰਪਨੀ ਦੀਆਂ ਜਿਹੜੇ ਸ਼ੋਰੂਮ ਆ, ਹਾਂ ਮੈਂ ਇਹਨਾਂ ਦੇ ਅੱਜ ਤੱਕ ਨਹੀਂ ਦੇਖਿਆ। ਠੀਕ ਹੈ, ਇਹਨਾਂ ਦੇ ਪ੍ਰਾਈਵੇਟ ਜਿਹੜੇ 10-20 ਟਰੱਕਾਂ ਵਾਲੇ, 50 ਟਰੱਕਾਂ ਵਾਲੇ ਡੀਲਰ ਹੈ, ਉਹਨਾਂ ਦੀ ਮੈਂ ਗੱਲ ਕਰਦਾ। ਉਹ ਏਦਾਂ ਕਰੀ ਜਾ ਰਹੇ ਆ ਸਾਰੇ ਕਰ ਸਾਰੇ ਜਿਹੜੇ ਉਹ ਕਰੀ ਜਾ ਰਹੇ। ਹੁਣ ਤੁਸੀਂ ਜਸਟ ਇਮੈਜਿਨ ਇੱਕ ਡੀਲਰ ਦਾ ਕਿੱਦਾਂ ਬਣਦਾ। 2000 ਟਰੱਕ ਦਾ ਤੁਸੀਂ $800 ਲਾਓ ਤਾਂ 1.6-1.5 ਮਿਲੀਅਨ ਤੋਂ ਉੱਤੇ ਬਣ ਜਾਂਦਾ। ਇਹ ਇੱਕ ਡੀਲਰ ਦੀ ਗੱਲ ਕਰ ਰਹੇ ਆ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਜ਼ਿਆਦਾ ਆ। ਤੇ ਆਪਾਂ ਵੀ ਪਤਾ ਨਹੀਂ, ਚਲੋ ਠੀਕ ਆ, ਕਿਸੇ ਨੂੰ 800 ਇਕੱਲੇ ਨੂੰ ਚੁੱਭਦਾ ਨਹੀਂ, ਪਰ ਜਦੋਂ ਸਾਰੇ ਇਕੱਠੇ ਮਿਲ ਕੇ ਦੇਖਦੇ ਆ ਤਾਂ ਜਸਟ ਇਮੈਜਿਨ ਉਹਨਾਂ ਨੇ ਐਕਸਟਰਾ ਮਨੀ ਜਿਹੜੀ ਉਹ ਬਣਾਈ ਆ ਬਗੈਰ ਕਿਸੇ ਮਤਲਬ ਤੋਂ। $200 ਕੰਪਨੀ ਦੇ ਜਿਹੜਾ, ਔਰ ਜਦੋਂ ਉਹਨਾਂ ਨੇ ਗੱਲ ਕਰੋ ਕਹਿੰਦੇ ਜਿਹੜਾ ਇਹਦੀ ਮਰਜ਼ੀ ਹੈ ਤੇਰੇ ਟਰੱਕ ਬਾਏ ਕਰਨਾ ਕਰੇ, ਨਹੀਂ ਕਰਨਾ ਨਾ ਕਰੇ, ਅਸੀਂ ਲੈਣਾ ਸਾਨੂੰ ਜੀ ਹੈਡ ਆਫਿਸ ਤੋਂ ਹੀ ਕਹਿੰਦੇ ਆ। ਸਹੀ, ਕੋਈ ਬੰਦਾ ਅੱਜ ਤੱਕ ਉਹਨੂੰ ਕੋਰਟ ਨਹੀਂ ਲੈ ਗਿਆ, ਦੇਖੋ ਤੁਸੀਂ ਖਿਲਾਦੇ ਆ। ਹਾਂ, ਅਜੇ ਵੀ ਕਰ ਸਕਦੇ ਆ ਉਦਾਂ ਸਾਰੇ ਜਣੇ ਇਕੱਠੇ ਹੋ ਲੈਣ ਤਾਂ। ਬਿਲਕੁਲ ਬਿਲਕੁਲ ਕੁਝ ਵੀ ਨਹੀਂ ਕਰ। ਹਾਂ, ਕੋਈ ਅਲੱਗ ਗੱਲ ਹੈ, ਉਹਦੇ ਉੱਤੇ ਕੋਈ ਬੰਦਾ ਬੋਲ ਨਹੀਂ ਰਿਹਾ ਜੀ। ਅਸੀਂ ਇਹਦਾ ਬੜਾ ਰੌਲਾ ਪਾਈਦਾ ਕਿ ਭਾਈ ਇਕੱਠੇ ਹੋ ਕੇ ਜਦੋਂ ਤੁਸੀਂ 5 ਬੰਦੇ ਜਾਂਦੇ ਆ, ਜਾ ਕੇ ਉਹਨੂੰ ਕਹੋ ਕਿ ਨਹੀਂ ਭਾਈ ਅਸੀਂ ਨਹੀਂ ਕੱਟ ਦੇਣਾ, ਤੁਸੀਂ ਨਹੀਂ ਸਾਨੂੰ ਲਿਖ ਕੇ ਇਨ ਰਾਈਟਿੰਗ ਦਿਓ ਵੀ ਕਿਉਂ ਟੈਕਸ ਕਰ ਦੋ, ਜਿਹੜਾ ਆਊਟਡੋਰ ਕਿਉਂ ਕਰ ਰਹੇ ਹੋ। ਕਹਿੰਦਾ ਮੈਂ ਕਾਨੂੰਨ ਦੀ ਕਾਪੀ ਦਿੰਦਾ, ਉਸ ਜਿੱਥੇ ਲਿਖਿਆ ਹੈਗਾ ਉਹਨੂੰ ਲਿਆ ਕੇ ਦਿਖਾਓ। ਪਰ ਸਾਡੇ ਭਾਜੀ ਨੂੰ ਟਰੱਕ ਬਹੁਤ ਸੋਹਣਾ ਮਿਲ ਗਿਆ, ਚਲੋ ਕੋਈ ਨਹੀਂ।
ਹੁਣ ਬਸ ਬੰਦਾ ਕਹਿੰਦਾ ਵੀ ਛੱਡ ਪਰਾਂ ਕੀ ਜਿਹੜਾ ਉਹ ਪੰਗਾ। ਚਲੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਭਾਜੀ ਤੇ ਆਪਾਂ ਫਿਰ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਸਾਂਝੀ ਸਾਥ, ਜਿਸ ਦੇ ਵਿੱਚ ਆਪਾਂ ਟਰੱਕਿੰਗ ਦੀ ਗੱਲਬਾਤ ਕਰ ਰਹੇ ਹਾਂ ਗਲੋਬਲ ਟਰੱਕ ਪਰਮਿਟ ਵਾਲੇ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ। ਰਜਿੰਦਰ ਸਿੰਘ ਟਾਂਡਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਰਾਜ ਜੀ, ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ। ਗੱਲ ਇੱਥੇ ਆਪਾਂ ਜਿੱਦਾਂ ਇਸ ਤੋਂ ਪਹਿਲਾਂ ਆਪਾਂ ਕਰ ਰਹੇ ਸੀ ਟੈਕਸ ਐਗਜ਼ੈਂਪਸ਼ਨ ਦੀ ਜਾਂ ਸੇਲ ਟੈਕਸ ਜਿਹੜਾ ਟਰੱਕ ਟ੍ਰੇਲਰ ਨੂੰ ਲੈ ਕੇ ਆ, ਕਿਹੜੇ ਮਾਮਲਿਆਂ 'ਚ ਦੇਣਾ ਪੈਂਦਾ ਤੇ ਬਹੁਤੇ ਮਾਮਲਿਆਂ 'ਚ ਨਹੀਂ ਦੇਣਾ ਪੈਂਦਾ, ਪਰ ਸਮਹਾਓ ਆਪਾਂ ਨੂੰ ਉਹਦਾ ਨਾਂ ਪਤਾ ਹੋਣ ਕਰਕੇ ਉਹਦਾ ਨੁਕਸਾਨ ਜਿਹੜਾ ਉਹ ਆਪਾਂ ਕਰਾ ਬੈਠੇ ਆ। ਸੋ ਸਾਰਿਆਂ ਨੂੰ ਆਪਾਂ ਬੇਨਤੀ ਇਹੀ ਕਰਦੇ ਹਾਂ ਵੀ ਇਹ ਪ੍ਰੋਗਰਾਮ ਨੂੰ ਮੁੜ ਦੁਬਾਰਾ ਸੁਣਿਓ। ਪਹਿਲਾਂ ਵੀ ਆਪਾਂ ਇੱਕ ਵਾਰੀ ਇਹ ਇਨਫੋਰਮੇਸ਼ਨ ਸ਼ੇਅਰ ਕੀਤੀਆਂ ਸੀਗੀਆਂ, ਉਹ ਸੁਣਿਓ ਤਾਂ ਜੋ ਜਦੋਂ ਤੁਸੀਂ ਟਰੱਕ ਤੇ ਟ੍ਰੇਲਰ ਖਰੀਦਣ ਲੱਗੇ ਆ ਤੇ ਤੁਸੀਂ ਕਿਤੇ ਨਾ ਕਿਤੇ ਆਪਣਾ ਇਸ ਨੂੰ ਸੇਵ ਕਰੋ, ਆਪਣੀ ਮਨੀ ਨੂੰ ਸੇਵ ਕਰੋ। ਹਾਰਡ ਅਰਨਡ ਮਨੀ ਆ, ਐਵੇਂ ਜਿਹੜੀ ਉਹ ਖਾਤੇ ਜਾਣ ਜਿਹੜੀ ਉਹ ਦੇਣੀ ਆ। ਬਿਲਕੁਲ। ਤੇ ਰੀਸੈਂਟਲੀ ਰਜਿੰਦਰ ਸਿੰਘ ਟਾਂਡਾ ਜੀ, ਤੁਸੀਂ ਜਿਹੜੇ ਟਰੱਕ ਡਰਾਈਵਰਾਂ ਤੇ ਜਿਹੜੇ ਮਕੈਨਿਕ ਆ ਉਹਨਾਂ ਵਾਸਤੇ CHP ਦੇ ਨਾਲ ਰਲ ਕੇ ਇੱਕ ਪ੍ਰੋਗਰਾਮ ਕਰਵਾਇਆ ਸੀ, ਉਹ ਕੀ ਸੀਗਾ ਤੇ ਗਾਂ ਜਿਹੜਾ ਟਰੱਕਿੰਗ ਦੇ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਦਾ ਕਿੱਦਾਂ, ਇਸ ਦਾ ਕੀ ਫਾਇਦਾ ਹੈ? ਬਿਲਕੁਲ ਰਾਜੀ, ਅਸੀਂ ਕਾਫੀ ਚਿਰ ਤੋਂ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਬੇਨਤੀਆਂ ਕਰ ਰਹੇ ਸੀ ਕਿ ਸਾਡੇ ਇਹ ਟਰੱਕਰ ਵੀਰ ਆ, ਟਰੱਕਿੰਗ ਕੰਪਨੀਆਂ ਹੈਗੀਆਂ ਜਾਂ ਮਕੈਨਿਕ ਆ, ਉਹਨਾਂ ਨੂੰ ਕਾਫੀ ਟ੍ਰੇਨਿੰਗ ਦੀ ਲੋੜ ਆ। ਲੈਂਗੁਏਜ ਬੈਰੀਅਰ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਮਝਣੀਆਂ ਔਖੀਆਂ, ਸੋ ਕਿਸੇ ਪੰਜਾਬੀ ਸਪੀਕਿੰਗ ਆਫਿਸਰ ਨੂੰ ਪ੍ਰੋਵਾਈਡ ਕਰਵਾਇਆ ਜਾਵੇ। ਤੇ ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਤੇ ਹੁਣ ਕੰਮ ਸ਼ੁਰੂ ਕਰਵਾਇਆ। ਸੈਂਟਰਲ ਵੈਲੀ ਦੇ ਵਿੱਚ ਅਸੀਂ ਹਰ 2 ਮਹੀਨੇ ਬਾਅਦ ਇੱਕ ਪ੍ਰੋਗਰਾਮ ਰੱਖਦੇ ਹਾਂ। ਪਿਛਲੀ ਵਾਰੀ ਅਸੀਂ ਅਪ੍ਰੈਲ ਦੇ ਵਿੱਚ ਪ੍ਰੋਗਰਾਮ ਕਰਵਾਇਆ ਸੀ, ਜਿਹਦੇ ਵਿੱਚ ਅਸੀਂ ਡਰਾਈਵਰ ਹਾਇਰਿੰਗ, ਉਹਦੀ ਸਾਰੀ ਐਪਲੀਕੇਸ਼ਨ ਕਿਵੇਂ ਰੈਡੀ ਕਰਨੀ ਆ, ਉਹਦੀਆਂ ਕਿਹੜੀਆਂ ਫਾਰਮੈਲਿਟੀਜ਼, ਡਰਾਈਵਰ ਕੁਆਲੀਫਿਕੇਸ਼ਨ ਕਿਵੇਂ ਚੈੱਕ ਕਰਨੀ ਆ, ਉਹਦੇ ਬਾਰੇ ਟ੍ਰੇਨਿੰਗ ਦਿੱਤੀ ਸੀ। ਤੇ ਪਿਛਲੀ ਵਾਰੀ 5 ਜੂਨ ਨੂੰ, ਪਰਸੋਂ ਬੁੱਧਵਾਰ, ਇੱਥੇ ਸਟਾਕਟਨ ਦੇ ਇੱਕ ਯਾਰਡ ਦੇ ਵਿੱਚ ਬਕਾਇਦਾ 3 ਪੁਲਿਸ ਆਫਿਸਰਸ ਬੁਲਾ ਕੇ, ਜਿਨ੍ਹਾਂ ਵਿੱਚੋਂ ਇੱਕ ਪੰਜਾਬੀ ਸਪੀਕਿੰਗ ਸੀ ਔਰ 2 ਬਾਕੀ ਜਿਹੜੇ ਇੰਗਲਿਸ਼ ਬੋਲਣ ਵਾਲੇ ਸੀ, ਉਹਨਾਂ ਨੇ ਸਾਰੇ ਮਕੈਨਿਕਸ ਨੂੰ, ਟਰੱਕ ਡਰਾਈਵਰਸ ਨੂੰ ਤੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਕਿ ਮਕੈਨਿਕ ਕਿਵੇਂ ਟਰੱਕ ਦੀ ਬਿਟ ਇੰਸਪੈਕਸ਼ਨ ਕਰਨੀ ਹੈ, ਕੌਣ ਬਿਟ ਇੰਸਪੈਕਸ਼ਨ ਕਰ ਸਕਦਾ, ਕੌਣ ਇਹਦੀ ਐਨੂਅਲ ਇੰਸਪੈਕਸ਼ਨ ਕਰ ਸਕਦਾ, ਠੀਕ ਹੈ, ਔਰ ਇੰਸਪੈਕਸ਼ਨ ਕਰਨੀ ਕਿਵੇਂ ਆ। ਬਕਾਇਦਾ ਟਰੱਕ ਦੇ ਉੱਤੇ ਖੜੇ ਹੋ ਕੇ ਪੁਲਿਸ ਅਫਸਰ ਨੇ ਕੱਲੀ ਚੀਜ਼ ਨੂੰ ਹੱਥ ਲਾ ਕੇ ਕਿ ਇਸ ਤਰ੍ਹਾਂ ਕਰਨੀ ਹੈ, ਤੁਹਾਡੇ ਤੁਸੀਂ ਲੱਗ ਨੈਟ ਕਿਵੇਂ ਚੈੱਕ ਕਰਨੇ ਹੋ, ਕਿੰਨੀ ਦੂਰੋਂ ਤੁਸੀਂ ਇੰਸਪੈਕਸ਼ਨ ਕਰਦੇ ਆਉਣਾ, ਕਿਵੇਂ ਇੰਸਪੈਕਸ਼ਨ ਸੌਖੀ ਕਿਵੇਂ ਹੋ ਜਾਂਦੀ ਆ, ਕਿਹੜੀ ਚੀਜ਼ਾਂ ਅਕਸਰ ਖਰਾਬ ਹੁੰਦੀਆਂ ਜਿਹੜੀਆਂ ਨੂੰ ਤੁਸੀਂ ਟੱਚ ਕਰਕੇ ਦੇਖਣਾ ਹੁੰਦਾ। ਕਿਸੇ ਨੂੰ ਤੁਸੀਂ ਪੈਰ ਨਾਲ ਟੱਚ ਕਰ ਸਕਦੇ ਹੋ, ਕਿਸੇ ਨੂੰ ਹੱਥ ਨਾਲ ਟੱਚ ਕਰਕੇ ਦੇਖਣਾ ਜ਼ਰੂਰੀ ਹੈ। ਕਿਵੇਂ ਜੱਜ ਕਿਵੇਂ ਕਰਨਾ ਕਿ ਇੱਥੇ ਅਗਰ ਕੋਈ ਸ਼ਾਈਨਿੰਗ ਹੈ ਤੇ ਇਹਦਾ ਕੀ ਮਤਲਬ ਆ, ਅਗਰ ਉੱਥੇ ਕੋਈ ਸਪੌਟ ਹੈ ਉਹਦਾ ਕੀ ਮਤਲਬ ਆ। ਸੋ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਕੋਈ 3 ਘੰਟੇ ਜਿਹੜੀ ਕਲਾਸ ਹੈ ਉਹ ਡਰਾਈਵਰਾਂ ਨੂੰ ਦਿੱਤੀ ਹੈ। ਔਰ ਜਿਵੇਂ ਅਸੀਂ ਸਮਝਦੇ ਹਾਂ ਕਿ ਸਾਡੇ ਲੋਕਾਂ ਨੂੰ ਇਹਨਾਂ ਟ੍ਰੇਨਿੰਗਾਂ ਵਿੱਚ ਆਉਣਾ ਚਾਹੀਦਾ ਹੈ, ਮੈਂ ਸਮਝਦਾ ਕਿ ਉਸ ਲੈਵਲ ਦੀ ਪਾਰਟਿਸਿਪੇਸ਼ਨ ਜਿਹੜੀ ਆ ਉਹ ਸਾਡੇ ਵੱਲੋਂ ਬਿਲਕੁਲ ਵੀ ਨਹੀਂ ਹੈ ਕਮਿਊਨਿਟੀ ਵੱਲੋਂ। ਪਰ ਅਸੀਂ ਲੱਗੇ ਆ, ਜ਼ੋਰ ਲਾ ਰਹੇ ਆ। ਦੇਖੋ ਬਾਕੀ ਲੋਕਾਂ ਦੇ ਮਨ 'ਚ ਅਗਰ ਮਿਹਰ ਪੈਂਦੀ ਆ ਕੋਈ ਸਿੱਖਣ ਵਾਸਤੇ, ਪਰ ਓਵਰਆਲ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਲੋਕ ਫਾਇਦਾ ਲੈ ਰਹੇ ਆ, ਬਟ ਇਹ ਆ ਵੀ ਜਿਵੇਂ ਫਾਇਦਾ ਲੈਣਾ ਚਾਹੀਦਾ ਉਵੇਂ ਇਸ ਚੀਜ਼ ਦਾ ਫਾਇਦਾ ਨਹੀਂ ਲਿਆ ਜਾ ਰਿਹਾ। ਜਦਕਿ ਮੈਂ ਉਦੋਂ ਵੀ ਗੱਲ ਕੀਤੀ ਕਿ 3 ਪੁਲਿਸ ਅਫਸਰ 3 ਘੰਟੇ ਇੱਥੇ ਭੇਜੇ ਆ ਸਟੇਟ ਨੇ ਜੀ, ਉਹ ਕਰੀਬ ਸਟੇਟ ਨੂੰ $1500 ਦੇ ਕਰੀਬ ਦਾ ਖਰਚਾ ਪੈਣਾ। ਪਰ ਅਸੀਂ ਅਗਰ ਉੱਥੇ 4 ਜਾਂ 5 ਬੰਦੇ ਜਾਂ 10 ਬੰਦੇ ਅਸੀਂ ਪਾਰਟਿਸਿਪੇਟ ਕਰਦੇ ਆ, ਸਾਡੇ ਲਈ ਮਾੜੀ ਗੱਲ ਆ, ਕਿਉਂਕਿ ਹੱਬ ਹੈ ਟਰੈਕਿੰਗ ਦੀ। ਇੱਥੇ ਸਗੋਂ 100 ਦੇ ਹਿਸਾਬ ਨਾਲ ਲੋਕ ਆਉਣੇ ਚਾਹੀਦੇ ਆ, ਸਗੋਂ ਦੌੜ ਲੱਗਣੀ ਚਾਹੀਦੀ ਹੈ ਕਿ ਭਾਈ ਮੇਰਾ ਨੰਬਰ ਜ਼ਰੂਰ ਰੱਖੋ। ਬਲਕਿ ਇਹਦੇ ਉਲਟ ਹੁੰਦਾ, ਅਸੀਂ ਲੋਕਾਂ ਦੀਆਂ ਮਿੰਨਤਾਂ ਮੰਨ ਕੇ ਆਇਓ ਭਾਈ, ਚਾਹ ਵੀ ਪਿਲਾਵਾਂਗੇ, ਪੀਜ਼ਾ ਵੀ ਖਿਲਾਵਾਂਗੇ, ਪਕੌੜੇ ਵੀ ਸਿਖਾਵਾਂਗੇ, ਤੇ ਫਿਰ ਨਹੀਂ, ਸਾਡੀ ਇਹ ਲੀਸਟ ਔਰ ਲਾਸਟ ਜਿਹੜੀ ਹੈ ਇਹ ਪ੍ਰੈਫਰੈਂਸ ਹੁੰਦੀ ਆ ਚੀਜ਼ ਸਿੱਖਣ ਦੇ ਲਈ। ਇਹ ਸਮਹਾਉ ਆਪਾਂ ਨੂੰ ਇਸ ਚੀਜ਼ ਦੇ ਵਿੱਚ ਬਹੁਤ ਵੱਡੇ ਜਿਹੜੇ ਬਦਲਾਅ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ ਵੀ ਆਪਾਂ ਕਿਸ ਤਰੀਕੇ ਦੇ ਨਾਲ ਆਪਣੀਆਂ ਪ੍ਰਾਇੋਰਟੀਆਂ, ਪ੍ਰੈਫਰੈਂਸਿਸ ਜਿਹੜੀਆਂ ਉਹ ਸੈੱਟ ਕਰੀਏ, ਕਿਉਂਕਿ ਔਖੇ ਹੋ ਕੇ ਕਰਾਉਣਾ ਪੈਂਦਾ ਆ, ਥਾਂ ਲੱਭਣੀ ਆ, ਫਿਰ ਉੱਥੇ ਮੌਸਮ ਵੀ ਅੱਜ ਕੱਲ੍ਹ ਗਰਮ ਆ, ਵੀ ਉਹ ਸਾਰਾ ਕੁਛ ਸੈੱਟ ਹੋਵੇ, ਬੰਦੇ ਸਾਰੇ ਜਾਣੇ ਖੁਸ਼ ਹੋਣ ਤੇ ਕੁਛ ਨਾ ਕੁਛ ਨਵੀਂ ਚੀਜ਼ ਜਿਹੜੀ ਉਹ ਤੁਸੀਂ ਸਿੱਖ ਕੇ ਜਿਹੜੀ ਉਹ ਜਾਓ, ਕਿਉਂਕਿ ਇਵੈਂਚੁਅਲੀ ਤੁਹਾਨੂੰ ਹੀ ਜਿਹੜਾ ਉਹ ਫਾਇਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਹੋਣਾ। ਜਿਹੜਾ ਅਮਰੀਕਾ 'ਚ ਆਇਆ ਰਜਿੰਦਰ ਭਾਜੀ, ਉਹਨੇ ਜਾਣਾ ਤਾਂ ਹੈ ਨਹੀਂ, ਕਮਾਈ ਤੇ ਇੱਥੇ ਕਰਦੀ ਹੋਈ ਕਰਨੀ ਆ। 1 ਸਾਲ
1 ਸਾਲ ਥੋੜੀ ਜਿਹੀ ਘੱਟ ਵੀ ਕਰ ਲਈ, ਇੱਕ ਗੇੜਾ ਘੱਟ ਵੀ ਲੱਗ ਗਿਆ ਤਾਂ ਉਹਦਾ ਕੋਈ ਫਰਕ ਨਹੀਂ ਪੈਣਾ। ਕੋਈ ਫਰਕ ਨਹੀਂ ਪੈਣਾ। ਅਸੀਂ ਅਸਲ ਵਿੱਚ ਜਿਹੜੀ ਤੁਸੀਂ ਗੱਲ ਕਹੀ ਨਾ, ਇਹ ਬੜੀ ਇੱਕ ਸਮਝਣ ਵਾਲੀ ਗੱਲ ਹੈ ਕਿ ਸਾਲ ਦਾ ਅਗਰ 50 ਗੇੜੇ ਨਹੀਂ ਲਾਏ ਤੇ 51 ਲੱਗ ਗਿਆ ਜਾਂ 50 49 ਲੱਗ ਗਿਆ ਜਾਂ 48 ਲੱਗ ਗਿਆ, ਉਹਨਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਪਰ ਸਾਨੂੰ ਜਿਹੜੇ ਕਿੱਤੇ ਨੂੰ ਅਸੀਂ ਪਿਆਰ ਕਰਦੇ ਹਾਂ ਜਾਂ ਜਿਹੜੇ ਕਿੱਤੇ 'ਚੋਂ ਅਸੀਂ ਰੋਟੀ ਕਮਾਉਂਦੇ ਹਾਂ ਅਸੀਂ ਬੱਚਿਆਂ ਵਾਸਤੇ, ਜਦ ਤੱਕ ਅਸੀਂ ਉਸ ਕਿੱਤੇ ਦੇ ਪ੍ਰਤੀ ਇਮਾਨਦਾਰ ਨਹੀਂ ਹੁੰਦੇ, ਉਸ ਕਿੱਤੇ ਦੇ ਪ੍ਰਤੀ ਇਮਾਨਦਾਰ ਨਹੀਂ ਹੁੰਦੇ, ਤਾਂ ਉਹ ਗੱਲ ਜਾਇਜ਼ ਨਹੀਂ ਹੈ ਕਿਸੇ ਵੀ ਤਰ੍ਹਾਂ। ਜਿਵੇਂ ਅਸੀਂ ਹੁਣ ਆ ਜਿਹੜੀ ਇਨਫੋਰਮੇਸ਼ਨ ਦੇ ਰਹੇ, ਕਿਉਂ ਦੇ ਰਹੇ ਹਾਂ? ਕਿਉਂਕਿ ਅਸੀਂ ਆਪਣੇ ਕਿੱਤੇ ਦੇ ਪ੍ਰਤੀ ਇਮਾਨਦਾਰ ਆ। ਅਸੀਂ ਕਿੱਤਾ ਸਾਡਾ ਕਿ ਅਸੀਂ ਟਰਕਿੰਗ 'ਚ ਰੋਟੀ ਖਾ ਰਹੇ ਹਾਂ, ਸਾਡੀ ਇਹ ਡਿਊਟੀ ਬਣਦੀ ਹੈ ਕਿ ਟਰਕਿੰਗ ਜਿਹੜੀ ਹੈ ਉਹ ਇੱਕ ਪਾਏ ਦੀ ਟਰਕਿੰਗ ਹੋਵੇ, ਸਮੇਂ ਦੇ ਹਾਣ ਦੀ ਟਰਕਿੰਗ ਹੋਵੇ, ਲੋਕ ਸਮਝਣ ਗੱਲ ਨੂੰ, ਰਾਈਟ ਜੀ। ਸੋ ਭਾਵ ਇਹ ਹੈ ਕਿ ਸਾਡੀ ਇਹ ਡਿਊਟੀ ਬਣਦੀ ਹੈ, ਜਦੋਂ ਅਸੀਂ ਕਿਸੇ ਇੰਡਸਟਰੀ 'ਚ ਰੋਟੀ ਖਾ ਰਹੇ ਹਾਂ, ਉਸ ਇੰਡਸਟਰੀ ਨੂੰ ਪੇ ਬੈਕ ਕਰਨਾ ਜਿਹੜਾ ਆ ਉਹ ਸਾਡੀ ਮੋਰਲ ਡਿਊਟੀ ਬਣਦੀ। ਬਿਲਕੁਲ। ਤੇ ਰਜਿੰਦਰ ਜੀ, ਜਾਂਦੇ ਜਾਂਦੇ ਆਪਾਂ ਇੱਕ ਜਿਹੜੀ ਗੱਲ ਕਰ ਲਈਏ ਜੋ ਕਿ ਇਸ ਟਾਈਮ ਇੱਕ ਵੱਡੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਆ ਐਜ਼ ਏ ਟਰਕਿੰਗ ਇੰਡਸਟਰੀ ਨੂੰ ਵੀ, ਤੇ ਜਿਹੜੇ ਵਿਕਟਮ ਉਸ ਚੀਜ਼ ਦੇ ਬਣ ਰਹੇ ਆ ਉਹਨਾਂ ਨੂੰ ਵੀ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਟਰਕਿੰਗ ਕੰਪਨੀਆਂ ਦੇ ਵਿੱਚ, ਜਿਹੜੀ ਕਾਰਗੋ ਥੈਫਟ ਆ ਜਾਂ ਪੂਰੇ ਦੇ ਪੂਰੇ ਟ੍ਰੇਲਰ ਹੀ ਜਿਹੜੇ ਉਹ ਚੋਰੀ ਹੋ ਜਾਣੇ, ਉਹ ਚੀਜ਼ ਇਸ ਟਾਈਮ ਬਹੁਤ ਜ਼ਿਆਦਾ ਵਧੀ ਪਈ ਆ। ਤੁਹਾਡੇ ਟਿਪਸ ਆਪਣੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਉਹਨਾਂ ਦੇ ਨਾਲ ਸ਼ੇਅਰ ਕਰੋ, ਕਿਹੜੀਆਂ ਚੀਜ਼ਾਂ ਇਹ ਆਪਣੇ ਪੱਧਰ ਦੇ ਉੱਤੇ ਕਰ ਸਕਦੇ ਆ ਜਿਹੜੀਆਂ ਇਹੋ ਜਿਹੀ ਚੋਰੀ ਤੋਂ, ਕਾਰਗੋ ਥੈਫਟ ਜਾਂ ਜਿਹੜੇ ਟ੍ਰੇਲਰ ਚੋਰੀ ਹੋ ਰਹੇ ਆ, ਇਹ ਸਾਰਾ ਕੁਝ ਜੋ ਹੋ ਰਿਹਾ ਉਹ ਤੋਂ ਕਿੱਦਾਂ ਜਿਹੜਾ ਉਹ ਬਚਿਆ ਜਾਵੇ, ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ? ਬਿਲਕੁਲ ਰਾਜ ਜੀ, ਬਹੁਤ ਵਧੀਆ ਤੁਸੀਂ ਟੌਪਿਕ, ਸਾਡੇ ਕੋਲ ਟਾਈਮ ਥੋੜਾ ਹੀ ਰਹਿ ਗਿਆ, ਪਰ ਇਹ ਹੈ ਕਿ ਮੈਂ ਇਹਦੇ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗਾ। ਜ਼ਰੂਰ। ਕਿ ਪਹਿਲੀ ਗੱਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਇੱਕ ਬੜਾ ਹੀ ਟ੍ਰੈਂਡ ਚੱਲ ਪਿਆ ਹੈ ਕਿ ਸਾਨੂੰ ਆਪਣੀ MC ਵੇਚ ਦਿਓ, ਸਾਨੂੰ ਆਪਣੀ ਟਰਕਿੰਗ ਕੰਪਨੀ ਵੇਚ ਦਿਓ, ਔਰ ਮੋਟੇ ਪੈਸੇ ਦਿੱਤੇ ਜਾ ਰਹੇ ਆ ਉਸ ਵਿੱਚ। ਉਹ ਟਰਕਿੰਗ ਕੰਪਨੀ ਜਿਹੜੀਆਂ ਅਸੀਂ ਕਦੀ 2-2000 ਰੁਪਏ 'ਚ ਵੀ ਨਹੀਂ ਲੋਕ ਵਿਕਦੀਆਂ ਸੀ ਜਾਂ ਲੋਕ ਖਰੀਦਦੇ ਸੀ, ਅੱਜ ਦੀ ਡੇਟ 'ਚ ਉਹਨਾਂ ਕੰਪਨੀਆਂ ਨੂੰ $50,000 'ਚ ਖਰੀਦਿਆ ਜਾ ਰਿਹਾ। 50, 55, 25, $30,000 ਉਹਨਾਂ ਦਾ ਮੁੱਲ ਪੈਣ ਲੱਗ ਪਿਆ। ਮੇਰੀ ਇੱਕ ਤਾਂ ਜਿੰਨੇ ਵੀ ਸੁਣਨ ਵਾਲੇ ਆ ਜਾਂ ਇਸ ਪ੍ਰੋਗਰਾਮ ਨੂੰ ਬਾਅਦ ਸੁਣਨਗੇ ਲੋਕ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਕੰਪਨੀ ਸਹੀ ਕਿਤੇ ਨਾ ਵੇਚੋ, ਖਾਸ ਕਰਕੇ ਅਨਨੋਨ ਬੰਦੇ ਨੂੰ ਬਿਲਕੁਲ ਵੀ ਨਾ ਵੇਚੋ। ਅਗਰ ਵੇਚਣੀ ਵੀ ਹੈ ਮੰਨ ਲਓ ਕਿਸੇ ਕਾਰਨ, ਤੇ ਉਹਦਾ ਬਕਾਇਦਾ ਕਿਸੇ CPA ਕੋਲੋਂ ਜਾਂ ਕਿਸੇ ਬੰਦੇ ਕੋਲੋਂ ਬਕਾਇਦਾ ਪੇਪਰ ਪ੍ਰੋਪਰ ਕਰਕੇ ਆਪਣਾ ਬਿਲਕੁਲ ਪੁਲੀ ਵਿੱਚੋਂ ਨਾ ਕਢਵਾ ਕੇ ਆਪਣੀ ਲਾਇਬਿਲਿਟੀ ਸਾਰੀਆਂ ਤੋਂ ਪਰੇ ਹੋ ਕੇ ਵੇਚੋ, ਤੇ ਅਗਲਾ ਜੋ ਮਰਜ਼ੀ ਕਰਦਾ ਫਿਰੇ। ਪਰ ਤੁਸੀਂ ਕੰਪਨੀ ਵੇਚਣ ਲੱਗਿਆ ਬਹੁਤ ਹੀ ਇhtiyat, ਵੈਸੇ ਤਾਂ ਕੋਸ਼ਿਸ਼ ਕਰੋ ਕਿ ਤੁਹਾਨੂੰ ਥੋੜੀ ਜਿਹੀ ਸ਼ੱਕ ਪੈਂਦੀ ਹੈ ਤੇ ਕੰਪਨੀ ਨਾ ਵੇਚੋ। ਪਰ ਜੇ ਤੁਹਾਨੂੰ ਲੱਗਦਾ ਕਿ ਅਗਲਾ ਬੰਦਾ ਜੈਨੂਅਨ ਆ, ਬਕਾਇਦਾ ਜੈਨੂਅਨ ਆ, ਇਦਾਂ ਦੀਆਂ ਕੰਪਨੀਆਂ ਵੀ ਕੁਝ ਲੋਕ ਚਾਹਵਾਨ ਹੁੰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋਕ ਚੋਰ ਆ, ਬਹੁਤ ਲੋਕ ਚੰਗੇ ਵੀ ਹੈ, ਪਰ ਜੇਕਰ ਤੁਸੀਂ ਕਿਸੇ ਭਲੇ ਮਾਨਸ ਬੰਦੇ ਨੂੰ ਵੀ ਜਿਹਦੇ ਬਾਰੇ ਪਤਾ ਕਿ ਉਹਨੇ ਹੇਰਾਫੇਰੀ ਨਹੀਂ ਕਰਨੀ, ਅਗਰ ਉਹਨੂੰ ਤੁਸੀਂ ਵੇਚਣੀ ਵੀ ਹੈ ਕੰਪਨੀ ਨੰਬਰ 1 ਤੇ, ਤਾਂ ਤੁਹਾਨੂੰ ਬਹੁਤ ਹੀ ਇhtiyat ਨਾਲ, ਬਹੁਤ ਹੀ ਢੰਗ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਉਹਦੀ ਕਰਨ ਵਾਲੀ ਜ਼ਰੂਰਤ ਹੈ, ਉਹ ਕਿਸੇ ਪ੍ਰੋਫੈਸ਼ਨਲ ਬੰਦੇ ਕੋਲ ਜਾ ਕੇ ਕਰਵਾ ਕੇ ਸੈਕਟਰੀ ਆਫ ਸਟੇਟ ਉਹਦੇ ਨਾਂ ਆਪਣੇ ਕਢਾਏ ਜਾਣ, ਉਹਦੇ ਪਵਾਏ ਜਾਣ, ਬਕਾਇਦਾ ਸੇਲ ਸਰਟੀਫਿਕੇਟ ਜਿਹੜਾ ਸਟਾਕ ਸੇਲ ਸਰਟੀਫਿਕੇਟ ਆ ਉਹ ਬਣਾਇਆ ਜਾਵੇ, ਉਹਦੀ ਇੰਪਲੀਮੈਂਟੇਸ਼ਨ ਕੀਤੀ ਜਾਵੇ। ਜਿਹੜੇ ਲੋਕ ਤਾਂ ਕੰਪਨੀ ਵੇਚਣਾ ਚਾਹੁੰਦੇ ਆ, ਜਿਹੜੇ ਲੋਕ ਛੋਟੀਆਂ ਟਰਕਿੰਗ ਕੰਪਨੀਆਂ ਰਨ ਕਰਦੇ ਆ, ਉਹਨਾਂ ਨੂੰ ਮੇਰੀ ਇਹ ਦਰਖਾਸਤ ਆ ਕਿ ਅਗਰ ਲੋਡ ਦੀ ਚੋਰੀ ਤੋਂ ਬਚਣਾ ਤਾਂ ਲੋਡ ਕੋਸ਼ਿਸ਼ ਕੀਤੀ ਜਾਵੇ ਕਿ ਆਮ ਬੰਦੇ ਕੋਲ ਲੋਡ ਨਾ ਲਿਆ ਜਾਵੇ। ਠੀਕ ਹੈ, ਲੋਡ ਹਮੇਸ਼ਾ ਵੱਡੇ ਬ੍ਰੋਕਰ ਕੋਲ ਲਿਆ ਜਾਵੇ ਔਰ ਆਪ ਉਹਨੂੰ ਡਿਲੀਵਰ ਕੀਤਾ ਜਾਵੇ। ਠੀਕ ਹੈ, ਨਾ ਤਾਂ ਲੋਡ ਛੋਟੀ ਕੰਪਨੀ ਕੋ ਕਿਸੇ ਕੋਲ ਲਓ ਤੇ ਨਾ ਹੀ ਅੱਗੇ ਕਿਸੇ ਨੂੰ ਦਿਓ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਛੋਟੀ ਕੰਪਨੀ ਜਿਹੜੀ ਲੋਡ ਤੁਹਾਡੇ ਕੋਲ ਚੁਕਵਾ ਰਹੀ ਹੈ ਔਰ ਜਿੱਥੇ ਡਿਲੀਵਰ ਕਰਵਾ ਰਹੀ ਹੈ ਕੀ ਇਹ ਲੋਡ ਜਿਹੜਾ ਆ ਜੈਨੂਇਨ ਵੀ ਹੈ ਕਿ ਨਹੀਂ, ਐਕਚੁਅਲੀ ਕੰਸਾਈਨੀ ਤੱਕ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ। ਕਿਉਂਕਿ ਅੱਜ ਦੀ ਡੇਟ 'ਚ ਕੀ ਹੈ ਕਿ ਕੰਪਨੀ ਅਗਰ ਲੋਡ ਚੁਕਵਾ ਰਹੀ ਹੈ ਤੁਹਾਨੂੰ, ਮੰਨ ਲਓ ਡੈਲਸ ਤੋਂ, ਤੇ ਉਹ ਜਾਣਾ ਹੈਗਾ ਮੰਨ ਲਓ ਨਿਊਯਾਰਕ, ਪਰ ਤੁਹਾਨੂੰ ਉਹਨਾਂ ਨੇ ਕਨਫਰਮੇਸ਼ਨ ਬਣਾ ਕੇ ਭੇਜਦੀ ਹੈ ਕਿ ਤੁਸੀਂ ਡੈਲਸ ਤੋਂ ਚੱਕ ਕੇ ਤੇ ਲਿਆ ਕੇ ਮੰਟੀਕੇ ਡਿਲੀਵਰ ਕਰ ਦਿਓ ਜਾਂ ਸਟਾਕਟਨ ਡਿਲੀਵਰ ਕਰ ਦਿਓ ਜਾਂ ਸੈਕਰਾਮੈਂਟੋ ਡਿਲੀਵਰ ਕਰ ਦਿਓ, ਤਾਂ ਉਹ ਤੁਹਾਡੇ ਐਂਡ ਤੇ ਵੀ ਚੋਰੀ ਮੰਨੀ ਜਾਣੀ ਹੈ। ਠੀਕ ਹੈ, ਕਿਉਂਕਿ ਤੁਹਾਨੂੰ ਤਾਂ ਪਤਾ ਹੀ ਨਹੀਂ, ਤਾਂ ਤੁਸੀਂ ਤਾਂ ਆਪਣੇ ਮੈਸੇਜ ਦੇ ਹਿਸਾਬ ਨਾਲ ਚੱਲਣਾ ਕਿ ਆ ਭਾਈ ਲੋਡ ਮੈਨੂੰ, ਮੈਂ ਡੈਲਸ ਚੱਕਣਾ, ਮੈਂ ਸੈਕਰਾਮੈਂਟੋ ਲਾਤਾ,
ਪਰ ਜਿਹੜੇ ਬ੍ਰੋਕਰ ਨੇ ਮਗਰੋਂ ਉਸ ਕੰਪਨੀ ਨੂੰ ਚੁਕਾਇਆ ਜਿਹਨੇ ਉਹ ਲੋਡ ਚੋਰੀ ਕਰਵਾਉਣਾ ਆ ਜਾਂ ਉਹ ਚੋਰੀ ਕਰਵਾ ਰਹੀ ਹੈ, ਤਾਂ ਬ੍ਰੋਕਰ ਨੇ ਅਲਟੀਮੇਟਲੀ ਤੁਹਾਨੂੰ ਲੱਭ ਲੈਣਾ ਕਿ ਤੁਸੀਂ ਲੋਡ ਚੱਕ ਕੇ ਲਿਆਂਦਾ, ਕਿਉਂਕਿ ਜੋ ਤੁਸੀਂ ਜਿੱਥੋਂ ਲੋਡ ਚੱਕਿਆ ਤੁਹਾਡਾ ਉੱਥੇ ਟਰੱਕ ਗਿਆ ਆ, ਉੱਥੇ ਕੈਮਰੇ ਆ, ਉੱਥੇ DOT ਨੰਬਰ ਤੁਹਾਡਾ ਪਿਆ ਆ, ਸਾਈਨ ਕੀਤੇ ਆ, ਤੁਹਾਡੇ ਸਾਈਨ ਹੋਏ ਆ, ਤੁਹਾਡੀ ID ਬਹੁਤ ਵਾਰੀ ਲੈਂਦੇ ਆ ਅੱਜ ਕੱਲ, ਤੁਹਾਡੀ ਬਕਾਇਦਾ ਅੱਜ ਕੱਲ ਫੋਟੋ ਖਿੱਚੀ ਜਾਂਦੀ ਆ ਬਹੁਤ ਜਗ੍ਹਾ ਤੇ। ਸੋ ਇੱਕ ਤਾਂ ਇਹ ਆ ਕਿ ਲੋਡ ਨਾ ਕਿਸੇ ਕੰਪਨੀ ਛੋਟੀ ਕੋਲੋਂ ਚੱਕਿਆ ਜਾਵੇ। ਹਾਂ, ਤੁਹਾਡਾ ਪਰਸਨਲੀ ਕੋਈ ਵਾਕਫ ਬੰਦਾ ਹੈ ਜ਼ਰੂਰ ਕਰੋ, ਉਹ 'ਚ ਕੋਈ ਮਾੜੀ ਗੱਲ ਨਹੀਂ, ਬਟ ਜਿਹੜਾ ਨਵਾਕਫ ਬੰਦਾ ਉਹਦੇ ਕੋਲੋਂ ਨਾ ਤਾਂ ਲੋਡ ਚੁੱਕਿਆ ਜਾਵੇ, ਨਾ ਹੀ ਲੋਡ ਜਿਹੜਾ ਆ ਉਹਨੂੰ ਦਿੱਤਾ ਜਾਵੇ। ਤੇ ਨਾਲੇ ਅੱਜ ਦੇ ਸਮੇਂ 'ਚ ਟੂ ਗੁੱਡ ਟੂ ਬੀ ਟਰੂ ਬਹੁਤ ਜ਼ਿਆਦਾ ਰੇਟ ਦੇ ਰਹੇ ਹੋਣ ਤੇ ਤਾਂ ਵੀ ਬਚੋ। ਬਿਲਕੁਲ। ਸੋ ਇੱਕ ਜਿਹੜੀ ਇਹ ਚੀਜ਼ ਹੈ ਕਿ ਜੇਕਰ ਲੋਡ ਜੋ ਤੁਸੀਂ ਚੱਕਦੇ ਆ, ਅਗਰ ਛੋਟੀ ਕੰਪਨੀ ਕੋਈ ਚੱਕਦੇ ਆ, ਤਾਂ ਅਗਰ ਤੁਹਾਨੂੰ ਬ੍ਰੋਕਰ ਕਾਲ ਕਰਦਾ ਹੈ ਉਹਦਾ, ਕੋਸ਼ਿਸ਼ ਕਰੋ ਵੀ ਜਿਹੜਾ ਉਹਦਾ origignal ਬ੍ਰੋਕਰ ਆ ਲੋਡ ਦਾ, ਚਾਹੇ ਉਹ CH ਰੋਬਿਨਸਨ ਆ ਜਾਂ TQL ਆ, ਜਿਹੜੇ ਵੀ ਚੰਗੇ ਬ੍ਰੋਕਰ, ਵੱਡੇ ਬ੍ਰੋਕਰ, ਅਗਰ ਉਹ ਤੁਹਾਨੂੰ ਬ੍ਰੋਕਰ ਦਾ ਪਤਾ ਲੱਗਦਾ ਤੇ ਇੱਕ ਵਾਰੀ ਕਾਲ ਕਰਕੇ ਬ੍ਰੋਕਰ ਨੂੰ ਜ਼ਰੂਰ ਪੁੱਛੋ ਕਿ ਭਾਈ ਇਹ ਲੋਡ ਜਿਹੜਾ ਇਹਦਾ ਕੰਸਾਈਨੀ ਕੌਣ ਆ ਜਾਂ ਲੋਡ ਜਾਣਾ ਕਿੱਥੇ ਆ, ਜਾਂ ਚੋਰੀ ਤੁਹਾਡੇ ਤੋਂ ਕਰਾ ਕੇ ਤੁਹਾਨੂੰ ਹੀ ਫਸਾ ਦੇਣਾ ਉਹਨਾਂ ਨੇ। ਖਾਸ ਕਰਕੇ ਜੇਕਰ ਜਿੱਥੋਂ ਸ਼ਿਪ ਹੋ ਰਿਹਾ ਲੋਡ, ਅਗਰ ਉਹਦੇ ਸ਼ਿਪਿੰਗ ਡਾਕੂਮੈਂਟ ਦੇ ਉੱਤੇ ਕੰਸਾਈਨੀ ਦਾ ਨਾਂ ਹੋ ਰਿਹਾ ਤੇ ਤੁਹਾਨੂੰ ਕਿਸੇ ਹੋਰ ਜਗ੍ਹਾ ਲੋਡ ਲਾਉਣ ਲਈ ਕਿਹਾ ਜਾਂਦਾ, ਤਾਂ ਉਸ ਮਾਮਲੇ ਵਿੱਚ ਬਹੁਤ ਜ਼ਿਆਦਾ ਸਤਰਕ ਹੋਵੋ। ਬਿਲਕੁਲ ਉਹੀ ਜਾ ਕੇ ਅੱਖਾਂ ਮੀਟ ਕੇ ਬਿਲ ਆਫ lading ਚੱਕਿਆ ਤੇ ਜਿੱਥੇ ਤੁਹਾਨੂੰ ਕਿਸੇ ਨੇ ਕਿਹਾ ਲੋਡ ਲਾਤਾ ਉੱਥੇ ਲੋਡ ਨਾ ਲਾਓ। ਬਕਾਇਦਾ ਜਿਹੜਾ ਬਿਲ ਆਫ lading ਤੁਹਾਨੂੰ ਸ਼ਿਪਿੰਗ ਜਗ੍ਹਾ ਤੋਂ ਮਿਲ ਰਿਹਾ ਉਹਨੂੰ ਜ਼ਰੂਰ ਚੈੱਕ ਕਰੋ ਔਰ ਉਹਨੂੰ ਉਸੇ ਲੋਡ ਦੇ ਕੋਸ਼ਿਸ਼ ਕਰੋ ਉੱਥੇ ਲੋਡ ਡਿਲੀਵਰ ਕੀਤਾ ਜਾਵੇ। ਜੇਕਰ ਨਹੀਂ ਲੋਡ ਡਿਲੀਵਰ ਹੁੰਦਾ ਤਾਂ ਸ਼ਿਪਰ ਨੂੰ ਬੇਸ਼ੱਕ ਕਾਲ ਕਰਕੇ ਪੁੱਛਿਆ ਕਿ ਭਾਈ ਇਧਰ ਲੋਡ ਮੈਨੂੰ ਲਾਉਣ ਨੂੰ ਕਿਹਾ ਜਾ ਰਿਹਾ, ਕੀ ਗੱਲ ਹੈ, ਮੈਂ ਕਿੱਥੇ ਲਾਵਾਂ ਜਾ ਕੇ। ਸੋ ਜੇ ਤੁਹਾਨੂੰ ਕਿਤੇ ਵੀ ਮਾੜੀ ਮੋਟੀ ਕਿਤੇ ਕੋਈ ਕਹਿ ਲਓ ਵੀ ਤੁਹਾਨੂੰ ਕੋਈ ਕਲੂ ਮਿਲਦਾ ਹੈ ਕਿ ਇੱਥੇ ਕਿਤੇ ਕੋਈ ਹੇਰਾਫੇਰੀ ਹੋ ਰਹੀ ਹੈ, ਤਾਂ ਲੋਡ ਨੂੰ ਹੋਲਡ ਕਰਕੇ ਉਹਦੀ ਕਨਫਰਮੇਸ਼ਨ ਲੈ ਕੇ ਫਿਰ ਲੋਡ ਨੂੰ ਡਿਲੀਵਰ ਕਰੋ, ਵਰਨਾ ਬਿਲਕੁਲ ਵੀ ਡਿਲੀਵਰ ਨਾ ਕਰੋ। ਉਦਾਂ ਰਜਿੰਦਰ ਟਾਂਡਾ ਜੀ ਵੈਸੇ ਵੀ ਡਬਲ ਬ੍ਰੋਕਰਿੰਗ ਤਾਂ ਇਲੀਗਲੀ ਕਹੀ ਜਾਂਦੀ ਆ, ਬਦਕਿਸਮਤੀ ਨਾਲ ਇਹ ਡਬਲ ਬ੍ਰੋਕਰ ਇਲੀਗਲ ਆ, ਪਰ ਮੈਨੂੰ 21ਵਾਂ ਸਾਲ ਹੋ ਗਿਆ ਇਸ ਬਿਜ਼ਨਸ ਦੇ ਵਿੱਚ, ਮੈਂ ਅੱਜ ਤੱਕ ਕਦੀ ਕਿਸੇ ਨੂੰ 1 ਰੁਪਈਆ ਪੈਨਲਟੀ ਪੈਂਦੀ ਨਹੀਂ ਦੇਖੀ। ਬਸ ਮੈਂ ਲਫ਼ਜ਼ ਹੀ ਸੁਣਿਆ ਇਲੀਗਲ ਹੈ ਇਹ, ਪਰ ਮੈਂ ਵੀ ਕਰਦਾ ਕਰਾਉਂਦੇ ਕੁਛ ਨਹੀਂ ਕਰਦੇ। ਪਹਿਲਾਂ 2005-6 ਵਿੱਚ DOT ਅਫਸਰ ਆਉਂਦੇ ਹੁੰਦੇ ਸੀ ਤੇ ਉਹ ਆਣ ਕੇ ਕਹਿੰਦੇ ਸੀ ਤੁਸੀਂ ਡਬਲ ਬ੍ਰੋਕਰ ਕੀਤੀ ਆ। ਉਹਨਾਂ ਦਿਨਾਂ 'ਚ ਮੈਂ 10,000 ਪੈਨਲਟੀ 1-2 ਕੰਪਨੀਆਂ ਨੂੰ ਪੈਂਦੀ ਦੇਖੀ ਆ ਡਬਲ ਬ੍ਰੋਕਰ ਦੇ, ਉਸ ਤੋਂ ਬਾਅਦ 'ਚ ਨਹੀਂ। ਪਰ ਹੁਣ ਨਹੀਂ, ਹੁਣ ਮੈਨੂੰ 15-18 ਸਾਲ ਤੋਂ ਲਗਭਗ ਮੈਂ ਤਾਂ ਹੁਣ ਕੋਈ ਦੇਖੀ। ਅੱਛਾ, ਜਦੋਂ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ, ਕੋਈ ਨਹੀਂ ਇੱਕ ਮਿੰਟ ਆਪਾਂ ਹੋਰ ਲਾ ਲੈਨੇ, ਜਿਹੜੇ MC ਨੰਬਰ ਜਿਹੜਾ ਵੇਚਣ ਵਾਲੀ ਜਿਹੜੀ ਗੱਲ ਆ, ਉਹਦੇ ਨਾਲ ਫਿਰ ਚੋਰੀ ਵਾਲਾ ਕੰਮ ਕਿੱਦਾਂ ਆ ਜਾਂਦਾ ਹੈ, ਉਹ ਕਿੱਦਾਂ ਫਿਰ ਵਰਤਦੇ ਆ ਜਿਹੜੇ ਚੋਰ ਆ ਇਸ ਤਰੀਕੇ ਨੂੰ? ਮੈਂ ਤੁਹਾਨੂੰ ਇੱਕ ਪਿਛਲੇ ਹਫਤੇ ਦੀ ਐਗਜ਼ਾਮਪਲ ਦਿੰਦਾ ਕਿ ਮੇਰੇ ਕੋਲ ਕਲਾਇੰਟ ਆਏ ਕੋਈ, ਉਹਨਾਂ ਦੀ ਇੰਡੀਵਿਜੂਅਲ ਕੰਪਨੀ ਸੀ, ਇੰਡੀਵਿਜੂਅਲ ਭਾਵ ਉਹਨਾਂ ਦੇ ਪਰਸਨਲ ਨਾਂ ਦੇ ਉੱਤੇ, ਠੀਕ ਹੈ, ਪਾਕਿਸਤਾਨੀ ਮੂਲ ਨੂੰ ਉਹ ਸੰਬੰਧ ਰੱਖਦੇ ਸੀ, ਠੀਕ ਹੈ। ਕਿਸੇ ਬੰਦੇ ਨੇ ਉਹਨਾਂ ਕੋਲ ਕੰਪਨੀ ਬਾਏ ਕੀਤੀ ਔਰ ਉਹਨਾਂ ਨੂੰ $25,000 ਕੈਸ਼ ਦਿੱਤਾ। ਅੱਛਾ, ਬੰਦਾ ਚਾਹ ਚ ਕਿੱਥੇ ਪੇਪਰ ਸਾਈਨ ਕਰਦਾ ਫਿਰ ਜੀ। ਔਰ ਜਦੋਂ ਆਣ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਆਪਣੀ ਕੰਪਨੀ ਵੇਚ ਦਿੱਤੀ ਹੈ ਤੇ ਸਾਡੀ ਕੰਪਨੀ ਇੱਕ ਹੋਰ ਆ, ਉਹ ਸਾਡੀ ਚਾਲੂ ਕਰਾ ਦਿਓ, ਉਹ ਸਾਡੀ ਪੁਰਾਣੀ ਬੰਦ ਹੋਈ ਆ। ਤੇ ਮੈਂ ਉਹਨੂੰ ਕਿਹਾ ਵੀ ਜਿਹੜੀ ਕੰਪਨੀ ਵੇਚੀ ਉਹਦਾ ਕੀ ਨਾਂ ਆ? ਜਦੋਂ ਮੈਂ ਨਾਂ ਪਾਇਆ ਤਾਂ ਉਹ ਪਰਸਨਲ ਨਾਂ ਦੇ ਉੱਤੇ, ਤੇ ਮੈਂ ਉਹਨੂੰ ਕਿਹਾ ਵੀ ਪਰਸਨਲ ਨਾਂ ਦੇ ਉੱਤੇ ਕੰਪਨੀ ਵੇਚ ਹੀ ਨਹੀਂ ਸਕਦੀ। ਕਾਰਪੋਰੇਸ਼ਨ ਚੋਂ ਤੁਸੀਂ ਸਟਾਕ ਬਾਏ ਕਰ ਸਕਦੇ ਹੋ, ਕਾਰਪੋਰੇਸ਼ਨ ਵੇਚ ਸਕਦੇ ਹੋ, ਪਰ ਇੰਡੀਵਿਜੂਅਲ ਕੰਪਨੀ ਵਿਕ ਹੀ ਨਹੀਂ ਸਕਦੀ ਬਾਏ ਲਾ। ਠੀਕ ਹੈ, ਤੇ ਤੁਸੀਂ ਕਿਵੇਂ ਵੇਚੀ? ਤੁਹਾਨੂੰ ਕਿਸੇ ਨੇ ਬਾਏ ਕਿਵੇਂ ਕੀਤੀ ਹੈ? ਇਹਦਾ ਪੇਪਰ ਵਰਕ ਕਿੱਥੇ ਆ? ਸਾਈਨ ਕਿੱਥੇ ਹੋਏ? ਡਾਕੂਮੈਂਟ ਕਹਿੰਦੇ ਸਾਈਨ ਤਾਂ ਕੀਤੇ ਕੋਈ ਨਹੀਂ। ਮੈਂ ਪੁੱਛਿਆ ਚੈੱਕ ਕਿਵੇਂ ਲਿਆ? ਕਹਿੰਦੇ ਕੈਸ਼ ਲਏ। ਮੈਂ ਕਿਹਾ ਕਿਹੜੇ ਬੰਦੇ ਕੋਲ ਲਏ? ਕੋਈ ਵਿੱਚ ਵਿਚੋਲਾ ਸੀ? ਨਹੀਂ, ਕੋਈ ਵੀ ਨਹੀਂ ਸੀ। ਅਖੀਰ ਦੇ ਉੱਤੇ ਪਤਾ ਇਹ ਗੱਲ ਲੱਗਾ ਕਿ ਉਹ ਸਿਰਫ ਉਹਨਾਂ ਦੇ ਕੋਲੋਂ ਉਹਨਾਂ ਦੀ MC ਪਰਮਿਟ ਦੀ ਕਾਪੀ, ਉਹਨਾਂ ਦੀ ਇੰਸ਼ੋਰੈਂਸ ਦੀ ਕਾਪੀ ਔਰ ਉਹਨਾਂ ਦੇ W9 ਦੀ ਕਾਪੀ ਉਹਨਾਂ ਕੋਲ ਲੈ ਗਏ, ਔਰ ਉਸ ਬੰਦੇ ਦੇ ਨਾਂ ਦੇ ਕੰਪਨੀ ਸਾਰਾ ਕੁਝ ਉਹਦੇ ਨਾਂ ਤੇ, ਉਹਨੇ ਕੋਈ 18-20 ਲੋਡ 1.5 ਵੀਕ ਚੱਕੇ ਆ ਔਰ ਉਹਨਾਂ ਨੇ ਸ਼ਾਇਦ ਹੀ ਕੋਈ ਡਿਲੀਵਰ ਕੀਤਾ। ਇੱਥੇ ਬਸ ਚੱਕੇ ਆ, ਚੱਕੇ। ਇਸ ਇਦਾਂ ਜਿਹੜੀ ਉਹ ਚੋਰੀ ਹੋ ਰਹੀ ਆ। ਫਿਰ ਤੁਹਾਡਾ MC ਕੀ ਕਰਦੇ ਆ ਕਿ ਕੰਪਨੀ ਆਪਣੇ ਨਾਂ ਤੇ ਕਰਵਾਈ ਨਹੀਂ ਜਾਂਦੀ। ਇੰਡੀਵਿਜੂਅਲ ਤਾਂ ਬਿਲਕੁਲ ਪਰਸਨਲ ਤਾਂ ਨਹੀਂ। ਕਿਹਾ ਕੀ ਜਾਂਦਾ ਕਿ ਭਾਜੀ ਬਸ ਮੈਂ 2-4 ਦਿਨ ਚ ਆਪਣੇ ਕਹਿ ਕੇ, ਕਿਉਂਕਿ 2 ਹਫ਼ਤੇ ਬਹੁਤ ਆ। ਹਾਂਜੀ, ਬਿਲਕੁਲ 2 ਹਫ਼ਤੇ ਤੁਸੀਂ ਅਕਸਰ ਲਾ ਦਿੰਦੇ ਆ ਇਹ ਚੇਂਜ ਕਰਨ ਨੂੰ, ਔਰ 2 ਹਫ਼ਤੇ ਤੁਸੀਂ ਜਿੰਨਾ ਮਰਜ਼ੀ ਲੋਡ ਜਗੇ, ਤੁਸੀਂ 20 ਲੋਡ ਜਗੇ, ਔਰ ਉਹ ਚ ਉਹਨਾਂ ਦੀ ਕੋਸ਼ਿਸ਼ ਕੀ ਹੁੰਦੀ ਹੈ ਕਮੋਡਿਟੀ ਉਹ ਲੱਭੀ ਜਾਵੇ ਜਿਹੜੀ ਈਜ਼ੀਲੀ ਸੈਲੇਬਲ ਹੋਵੇ, ਜਿਹਦੀ ਮਾਰਕੀਟ 'ਚ ਡਿਮਾਂਡ ਹੋਵੇ, ਰੀਸੈਲ ਹੋ ਸਕਦੀ ਹੈ।
ਹਾਂ, ਉਹ ਮੈਨੂੰ ਆਣ ਕੇ ਪੁੱਛਣ ਲੱਗੇ, ਕਹਿੰਦੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਉਹ ਜਦੋਂ ਈਮੇਲ ਜਾਂਦੀਆਂ ਸੀ, ਸਾਡੇ ਕੋਲ ਈਮੇਲ ਦਾ ਪਾਸਵਰਡ ਸੀਗਾ, ਉਹਨਾਂ ਸੇਮ ਈਮੇਲ ਯੂਜ਼ ਕਰਦੇ, ਤੇ ਉਹ ਬਾਰ-ਬਾਰ ਬੰਦੇ ਨੂੰ ਕਮੋਡਿਟੀ ਪੁੱਛਦੇ ਸੀ ਵੀ ਸਮਾਨ ਕੀ ਹੈ। ਭਾਵ ਕਿ ਜੇ ਸਮਾਨ ਵਿੱਚ 20-25 ਹਜ਼ਾਰ ਦਾ, ਫਿਰ ਉਹਦਾ ਕੋਈ ਇੰਟਰਸਟ ਨਹੀਂ ਲੋ ਸਮਾਨ ਚ। ਆਹੋ 20-25 ਹਜ਼ਾਰ ਦਾ ਲੈ ਕੇ ਤੇ 20-25 ਹਜ਼ਾਰ ਥੋੜੀ ਕਮਾਉਣਾ ਅਗਲਿਆਂ ਨੇ। ਰਾਈਟ ਉਹਨਾਂ ਨੇ ਜਿਹੜਾ ਉਹ ਜਦੋਂ ਲੱਖ 1.5 ਲੱਖ ਦਾ ਸਮਾਨ ਉੱਪਰ ਜਾਂਦਾ ਆ, ਕੋਈ ਕੰਪਿਊਟਰ ਹੁੰਦਾ ਆ, ਕੋਈ ਪਰਫਿਊਮ ਹੁੰਦੇ ਆ, ਕੋਈ ਦਵਾਈ ਹੁੰਦੀ ਹੈ, ਕੋਈ ਮੀਟ ਹੁੰਦਾ ਹੈ ਖਾਸ ਤਰ੍ਹਾਂ ਦਾ, ਕੋਈ ਸ਼ਰਿੰਪ ਹੈ, ਫਿਸ਼ ਹੈ, ਇਹੋ ਜਿਹਾ ਲੋਡ ਜਿਹੜਾ ਹੈ ਫਿਰ ਉਹਨੂੰ ਉਹ ਬਿਲਕੁਲ ਘੱਟ ਮੁੱਲ ਤੇ ਚੱਕਦੇ। ਅਗਰ ਮਾਰਕੀਟ 'ਚ ਬੰਦਾ ਬ੍ਰੋਕਰ ਉਹਦਾ 6000 ਲੋਡ ਦੇ ਰਿਹਾ, ਤਾਂ ਉਹ ਕਹਿਣਗੇ ਸਾਨੂੰ 4500 ਦੇ। ਉਹਨਾਂ ਕਿਹੜਾ ਪਹੁੰਚਾਉਣਾ। ਪਰ ਕਮਾਲ ਦੀ ਗੱਲ ਆ ਵੀ ਦੇਖੋ ਕਿੱਡੇ ਧੜੱਲੇ ਦੇ ਨਾਲ ਇਹ ਸਾਰਾ ਕੁਝ ਇਸ ਟਾਈਮ ਚੱਲ ਰਿਹਾ ਹੈ, ਤੇ ਆਬਵੀਅਸਲੀ ਕਿਤੇ ਵੇਚ ਰਹੇ ਹੋਣਗੇ, ਕੋਈ ਨਾ ਕੋਈ ਤਾਂ ਫੈਂਸ ਇਹਨਾਂ ਦੀ ਹੋਊਗੀ ਕਿਸੇ ਪਾਸੇ, ਤਾਂ ਕਿਤੇ ਤਾਂ ਵੇਚ ਹੀ ਰਹੇ ਆ ਵੀ ਅੱਗੇ। ਰਾਜ ਜੀ ਤੁਸੀਂ ਹੈਰਾਨ ਹੋਗੇ, ਮੇਰੀ ਇੱਕ ਬਹੁਤ ਵੱਡੇ ਮੇਰੇ ਕਲਾਇੰਟ ਹੈ, ਕੋਈ 500-700 ਟਰੱਕ ਦੇ ਮਾਲਕ ਹੈ ਜੀ, ਫੰਡਾਨੇ ਦੇ ਵਿੱਚ। ਵੈਸੇ ਉੱਥੇ ਮੇਰੇ ਕੋਲ 2-3 ਕਲਾਇੰਟ ਐਸੇ ਉਹਨਾਂ ਕੋਲ 5 ਪਰ ਇੱਕ ਉਹਨਾਂ ਦੇ ਵਿੱਚ ਉਹਨਾਂ ਦੇ 3 ਟ੍ਰੇਲਰ ਚੋਰੀ ਹੋਏ ਇੱਕ ਦਿਨ। ਇੱਕੋ ਦਿਨ 3 ਟ੍ਰੇਲਰ ਚੋਰੀ ਹੋਏ। ਉਹਨਾਂ ਨੇ ਚੀਫ ਆਫ ਪੁਲਿਸ ਨੂੰ ਜਾ ਕੇ ਅੰਟਾਰੀਓ ਨੂੰ ਕਿਹਾ ਕਿ ਭਾਈ ਸਾਡੇ ਟ੍ਰੇਲਰ ਚੋਰੀ ਹੋ ਗਿਆ। ਉਹਨਾਂ ਦਾ ਵੱਡੀ ਕੰਪਨੀ ਹੋਣ ਕਰਕੇ ਨੈਚੁਰਲੀ ਗੱਲ, ਉਹਨਾਂ ਦੇ ਲਿੰਕਸ ਬਹੁਤ ਵੱਡਿਆਂ ਲੋਕਾਂ ਨਾਲ ਹੁੰਦੇ ਆ, ਤੇ ਚੀਫ ਨੇ ਸਾਫ਼ ਕਹਿਤਾ ਕਿ ਮੈਂ ਅੱਜ ਬੰਦਾ ਅਰੈਸਟ ਕਰਨਾ। ਡੀਏ ਨੇ ਕਿਹਾ ਕਿ ਜੇਕਰ $1 ਮਿਲੀਅਨ ਦੀ ਚੋਰੀ ਹੋਈ, ਮੈਂ ਮੇਰੇ ਕੋਲ ਇੰਨਾ ਸਟਾਫ ਹੀ ਹੈ ਨਹੀਂ ਕੁਝ ਕਰਨ ਦਾ। ਉਹ ਕਹਿੰਦੇ ਮੈਂ ਰਾਤ ਨੂੰ ਬੰਦੇ ਫੜਾਏ ਆ, ਸਵੇਰੇ ਉਹਨਾਂ ਦੀਆਂ ਜ਼ਮਾਨਤਾਂ ਹੋਈਆਂ $50,000 ਦੀ ਇੱਥੇ, ਪਰ ਉਸ ਤੋਂ ਕੁਝ ਨਹੀਂ ਗੱਲ ਹੋਈ। ਇਹ ਬਿਲਕੁਲ ਰਿਐਲਿਟੀ ਹੈ। ਉਹਨਾਂ ਨੇ ਜਿਹੜੀ ਮੈਨੂੰ ਫਿਗਰ ਦਿੱਤੀ ਹੈ ਕਿ 120 ਮਿਲੀਅਨ ਦੇ ਲਾਗੇ ਛਾਗੇ ਚੋਰੀ ਕੱਲੀ ਫੰਟਾਨਾ ਅੰਟਾਰੀਓ ਏਰੀਆ ਵਿੱਚੋਂ ਹੋਈ ਹੈ, ਔਰ ਜਿਹਦੇ ਵਿੱਚ ਸਾਡੀ ਕਮਿਊਨਿਟੀ ਦੀ ਮੈਨੂੰ ਲੱਗਦਾ ਕਾਫੀ ਵੱਡੀ ਝੰਡੀ ਆ ਉਹਦੇ ਵਿੱਚ। ਮਾੜੀ ਗੱਲ ਆ। ਕਾਦੀ ਆਪਾਂ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਕਰ ਰਹੇ ਆ। ਔਰ ਮੈਂ ਛੋਟੀ ਜਿਹੀ ਗੱਲ ਇੱਕ ਹੋਰ ਕਹਾਂ, ਜੇ ਬਹੁਤ ਲੋਕ ਸੁਣਦੇ ਹੋਣ ਤੇ ਮੈਂ ਚਾਹੁੰਦਾ ਮੇਰੀ ਗੱਲ ਸਪਰੈਡ ਹੋਵੇ। ਰਾਜ ਭਾਈ ਮੈਂ 1 ਮਿੰਟ 'ਚ ਗੱਲ ਮੁਕਾ ਦੇਣੀ ਆਪਣੀ, ਅਸੀਂ ਆਲਰੇਡੀ ਉੱਪਰ ਜਾ ਰਹੇ ਹਾਂ ਕਿ ਇਹਦਾ ਨੁਕਸਾਨ ਕੀ ਹੋਣਾ ਕਮਿਊਨਿਟੀ ਨੂੰ। ਪਹਿਲੀ ਇੱਕ ਆ ਵੀ ਉਹਨਾਂ ਨੇ ਹੌਲੀ-ਹੌਲੀ ਇੰਟਰਨਲੀ ਸਿੰਘ ਨਾਂ ਦੀਆਂ ਕੰਪਨੀਆਂ ਨੂੰ ਲੋਡ ਦੇਣ ਤੋਂ ਗਰੇਜ ਕਰਨ ਲੱਗ ਪੈਣਾ। ਹਾਂਜੀ ਬਿਲਕੁਲ। ਦੂਸਰੀ ਗੱਲ ਇਹ ਹੈ ਕਿ ਜੇਕਰ ਇਹ ਚੀਜ਼ ਬਹੁਤ ਵੱਧ ਗਈ ਤਾਂ ਹੋ ਸਕਦਾ ਕਾਰਗੋ ਉੱਤੇ ਬੌਂਡ ਕਰਨਾ ਸ਼ੁਰੂ ਹੋ ਜਾਏ। ਜਿਵੇਂ ਬੌਂਡਡ ਕੰਪਨੀਆਂ ਕੈਨੇਡਾ ਨੂੰ ਤੋਂ ਲੋਡ ਲੈ ਕੇ ਜਾਂਦੀਆਂ, ਤੁਹਾਨੂੰ ਬੌਂਡ ਬਣਾਉਣਾ ਪੈਂਦਾ। ਤੁਸੀਂ ਅੱਜ ਦੀ ਡੇਟ ਸੋਚੋ ਵੀ ਅਗਰ ਅੱਜ $1 ਲੱਖ ਦੀ ਇੰਸ਼ੋਰੈਂਸ ਦੀ ਬਜਾਏ $1 ਜਾਂ $2 ਲੱਖ ਦਾ ਬੌਂਡ ਕੰਪਨੀਆਂ ਮੰਗਣ ਲੱਗ ਪਈਆਂ ਕਾਰਗੋ ਉੱਤੇ, ਜਾਂ 2.5 ਲੱਖ ਦਾ ਬੌਂਡ ਮੰਗਣ ਲੱਗ ਪਈਆਂ, ਤੇ 2.5 ਲੱਖ ਦਾ ਬੌਂਡ ਜਿਹੜਾ ਉਹ $25,000 ਦਾ ਆਉਂਦਾ। 500 ਟਰੱਕ ਦੀ ਕੰਪਨੀ ਲਈ 25,000 ਸਾਲ ਦਾ ਖਰਚਣਾ ਉਹਨਾਂ ਲਈ ਜਸਟ ਲਾਈਕ ਪੈਨੀ ਆ। ਮੈਨੂੰ ਦੱਸੋ ਜਿਹੜੇ ਬੰਦੇ ਕੋਲ 5 ਟਰੱਕ ਆ, ਉਹ ਕੀ 25,000 ਦਾ ਬੌਂਡ ਹਰ ਸਾਲ ਕਾਰਗੋ ਦਾ ਲੈ ਲੇਗਾ? 80-90% ਨਾਲੇ ਸਮਾਲ ਬਿਜ਼ਨੈਸਿਸ ਆ, ਸਮਾਲ ਕੰਪਨੀਆਂ ਜਿਹੜੀਆਂ ਚੱਲ ਰਹੀਆਂ। ਸਮਾਲ ਤੁਸੀਂ ਮੈਂ ਈਵਨ 10 ਟਰੱਕਾਂ ਵਾਲੇ ਨੂੰ ਵੀ 25,000 ਸਾਲ ਦਾ ਐਕਸਟਰਾ ਪੈਣ ਲੱਗ ਪਿਆ। ਗੱਲ ਕਿੱਥੇ ਪਹੁੰਚੂ ਜਾ ਕੇ? ਆਹੋ ਪਹਿਲਾਂ ਰਗੜ ਦੇਣਾ ਸਿਸਟਮ ਨੂੰ, ਫਿਰ ਜਦੋਂ ਸਿਸਟਮ ਨੇ ਰਗੜਿਆ ਫਿਰ ਆਪਾਂ ਰੋਣਾ ਵੀ ਆ ਕੀ ਜਿਹੜਾ। ਹਾਂ, ਗੱਲ ਇਹ ਕਿ ਔਰ ਮੈਨੂੰ ਲੱਗਦਾ ਕਿ ਜੇਕਰ ਇਦਾਂ 2-4-6 ਮਹੀਨੇ ਸਾਲ ਹੋਰ ਚੱਲ ਗਿਆ ਤੇ ਕਾਰਗੋ ਉੱਤੇ ਬੌਂਡ ਪੈਣਾ ਸ਼ੁਰੂ ਹੋ ਜਾਣਾ। ਔਰ ਜਿੱਦਣ ਬੌਂਡ ਪੈਣਾ ਸ਼ੁਰੂ ਹੋ ਗਿਆ 90% ਟਰੱਕਿੰਗ ਕੰਪਨੀਆਂ ਆਪਣੀਆਂ ਜਿਹੜੀਆਂ ਆਊਟ ਆਫ ਬਿਜ਼ਨਸ ਹੋ ਜਾਣੀਆਂ ਬਿਨਾਂ ਕੋਈ ਹੋਰ ਗੱਲ ਕੀਤੇ ਜੀ, ਵਾਧੂ ਖਰਚੇ ਤੇ ਚੱਲਦੇ ਜੀ। ਸੋ ਕਮਿਊਨਿਟੀ ਨੂੰ ਇਸ ਗੱਲ ਦੇ ਉੱਤੇ ਬਿਲਕੁਲ ਵਿਸਲ ਬਲੋਅਰ ਬਣਨਾ ਚਾਹੀਦਾ। ਮੈਂ ਸਮਝਦਾ ਕਮਿਊਨਿਟੀ ਦੀ ਡਿਊਟੀ ਬਣਦੀ ਆ ਕਿ ਉਹ ਇਸ ਚੀਜ਼ ਨੂੰ ਨਿੰਦਣ, ਇਸ ਚੀਜ਼ ਦੇ ਖਿਲਾਫ ਖੜੇ ਹੋਣ। ਅਦਰਵਾਈਜ਼ ਮੈਂ ਕਹਿੰਦਾ ਕਿ ਖਤਾ ਲਮੋ ਨੇ ਕੀ ਸਜ਼ਾ ਸਦੀਆਂ ਨੇ ਪਾਈ, ਉਹ ਹਿਸਾਬ ਹੋਣਾ ਸਾਡਾ। ਅਦਰਵਾਈਜ਼ ਬਹੁਤ ਇਟ ਵਿਲ ਬੀ ਟੂ ਲੇਟ ਫॉर ਅਸ। ਜੀ ਥੈਂਕ ਯੂ ਰਜਿੰਦਰ ਜੀ, ਮਿਲਦੇ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਸ਼ੁਕਰੀਆ।